ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤੇ ਅਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਦੇ ਪ੍ਰੋਗਰਾਮ ਸਾਂਝੀ ਸੱਥ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਹਰ ਮੰਗਲਵਾਰ ਨੂੰ ਆਪਾਂ ਗੱਲਬਾਤ ਖੇਤੀਬਾੜੀ ਦੇ ਨਾਲ ਸੰਬੰਧਿਤ ਉਹ ਕਰਦੇ ਹੁੰਦੇ ਹਾਂ। ਸੋ ਅੱਜ ਆਪਣੇ ਨਾਲ ਫਰੈਜ਼ਨੋ ਸਟੇਟ ਤੋਂ ਡਾਕਟਰ ਰਣਜੀਤ ਰਿਆੜ ਜੀ ਉਹ ਜੁੜ ਚੁੱਕੇ ਨੇ। ਇੱਕ ਵਾਰੀ ਫਿਰ ਡਾਕਟਰ ਰਿਆੜ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਹਾਂਜੀ, ਮੇਰੇ ਵੱਲੋਂ ਵੀ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਗੱਲਬਾਤ ਜਿਹੜੀ ਆਪਾਂ ਲਾਸਟ ਟਾਈਮ ਵੀ ਡਾਕਟਰ ਰਿਆੜ ਕਰ ਰਹੇ ਸੀਗੇ ਘਰੇਲੂ ਬਗੀਚੀ ਦੇ ਬਾਬਤ ਗੱਲਬਾਤ ਕਰ ਰਹੇ ਸੀਗੇ। ਸੋ ਅੱਜ ਵੀ ਉਸ ਦੇ ਨਾਲ ਜਿਹੜੀ ਕਲਾਈਮੇਟ ਚੇਂਜ ਆ ਉਸ ਦੇ ਉੱਤੇ ਵੀ ਆਪਾਂ ਚਰਚਾ ਜਿਹੜੀ ਉਹ ਕਰਾਂਗੇ ਕੀ ਕੁਛ ਜਿਹੜਾ ਉਸ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਸ਼ੁਰੂਆਤ ਕਰੀਏ। ਪਹਿਲਾਂ ਤਾਂ ਇਹ ਦੱਸੋ ਵੀ ਕਿੱਦਾਂ ਚੱਲ ਰਿਹਾ ਪ੍ਰੋਜੈਕਟਸ ਵਗੈਰਾ ਤੇ ਅੱਜ ਕੱਲ੍ਹ ਕਿਹੜੇ ਨਵੇਂ ਪ੍ਰੋਜੈਕਟਸ ਦੇ ਉੱਤੇ ਕੰਮ ਚੱਲ ਰਿਹਾ? ਹਾਂਜੀ, ਯੂਨੀਵਰਸਿਟੀ ਦੇ ਵਿੱਚ ਅੱਜ ਕੱਲ੍ਹ ਮੇਰੇ 3 ਪ੍ਰੋਜੈਕਟ ਚੱਲ ਰਹੇ ਨੇ ਜਿੱਤੇ ਖੋਜ ਜਾਰੀ ਹੈ। ਠੀਕ ਹੈ। ਇੱਕ ਤੇ ਕਵਰ ਕ੍ਰੌਪਿੰਗ ਨੂੰ ਲੈ ਕੇ ਹੈ। ਸੋ ਉਸ ਪ੍ਰੋਜੈਕਟ ਦੇ ਵਿੱਚ ਆਪਾਂ ਇਹ ਦੇਖ ਰਹੇ ਹਾਂ ਕਿ ਸਿਆਲ ਦੇ ਵਿੱਚ ਇੱਥੇ ਕੈਲੀਫੋਰਨੀਆ 'ਚ ਖਾਸ ਕਰਕੇ ਜ਼ਮੀਨ ਵਿਹਲੀ ਰਹਿਣ ਦੀ ਬਜਾਏ ਜੇ ਉੱਤੇ ਕੋਈ ਕਵਰ ਕ੍ਰੌਪ ਬੀਜੀ ਜਾਵੇ ਤੇ ਉਹਦਾ ਮਿੱਟੀ ਦੇ ਉੱਤੇ ਕੀ ਫਾਇਦੇ ਨੇ ਅਤੇ ਉਹਦੀ ਅਗਲੀ ਫਸਲ ਨੂੰ ਕੀ ਫਾਇਦੇ ਨੇ। ਸੋ ਉਹਦੇ ਵਿੱਚ ਆਪਾਂ ਵੱਖਰੀਆਂ ਕਵਰ ਕ੍ਰੌਪ ਮਿਕਸਿਸ ਜਿਹੜੇ ਆ ਉਹ ਟੈਸਟ ਕਰ ਰਹੇ ਆ ਕਿ ਕਿਹੜੀ ਦੇ ਵਿੱਚ ਜ਼ਿਆਦਾ ਬਾਇਓਮਾਸ ਜਨਰੇਟ ਹੁੰਦਾ, ਠੀਕ ਹੈ, ਜ਼ਿਆਦਾ ਰੈਜ਼ੀਡਿਊ ਜਿਹੜਾ ਬਣਦਾ ਤੇ ਨਾਲ ਨਾਈਟ੍ਰੋਜਨ ਫਿਕਸਿੰਗ ਜਿਹੜੀ ਆ ਉਹ ਕਿੰਨੀ ਹੁੰਦੀ ਤਾਂ ਕਿ ਅਗਲੀ ਫਸਲ ਦੇ ਵਿੱਚ ਤੁਹਾਨੂੰ ਫਾਰਮਰਸ ਨੂੰ ਨਾਈਟ੍ਰੋਜਨ ਦੀ ਲਾਗਤ ਜਿਹੜੀ ਉਹ ਘੱਟ ਆਵੇ। ਠੀਕ ਆ। ਸੋ ਬੇਸਿਕਲੀ ਇਹ ਜਿਹੜੀਆਂ ਚੀਜ਼ਾਂ ਚੱਲ ਰਹੀਆਂ। ਸੋ ਤੁਸੀਂ ਦੱਸ ਰਹੇ ਸੀਗੇ ਵੀ ਅਲਫਾ ਤੇ ਹੋਰ ਛੋਲਿਆਂ ਨੂੰ ਲੈ ਕੇ ਉਹ ਵੀ ਤੁਹਾਡੇ ਪ੍ਰੋਜੈਕਟ ਚੱਲ ਰਹੇ ਆ ਨਾਲ? ਹਾਂਜੀ, ਇੱਕ ਪ੍ਰੋਜੈਕਟ ਗਰਬਾਂਜੋ ਬੀਨਸ ਜਿਹਨੂੰ ਆਪਾਂ ਚਿੱਟੇ ਛੋਲੇ ਕਹਿੰਦੇ ਆ, ਇਹਦੀ ਵੀ ਨਾਈਟ੍ਰੋਜਨ ਮੈਨੇਜਮੈਂਟ ਤੇ ਇਰੀਗੇਸ਼ਨ ਵਾਟਰ ਮੈਨੇਜਮੈਂਟ ਹੈ ਵੀ ਉਹਨੂੰ ਕਿੰਨਾ ਪਾਣੀ ਕਿਹੜੀ ਸਟੇਜ ਤੇ ਕਿੰਨੀ ਨਾਈਟ੍ਰੋਜਨ ਦੇ ਨਾਲ ਲੱਗੇ ਤਾਂ ਕਿ ਉਹਦਾ ਝਾੜ ਵੱਧ ਸਕੇ। ਠੀਕ ਹੈ। ਉਹ ਵੀ ਇੱਕ ਛੋਟਾ ਜਿਹਾ ਪ੍ਰੋਜੈਕਟ ਹੈ। ਹੁਣ ਥੋੜੇ ਦਿਨ ਪਹਿਲਾਂ ਹੀ ਉਹਦੀ ਹਾਰਵੈਸਟ ਥ੍ਰੈਸ਼ਿੰਗ ਹੋਈ ਹੈ ਕਿਉਂਕਿ ਉਹ ਕਾਫੀ ਲੰਮੇ ਸਮੇਂ ਦੀ ਫਸਲ ਹੈ ਇੱਥੇ। ਠੀਕ ਹੈ। ਉਹ ਜੂਨ 'ਚ ਜਾ ਕੇ ਮੈਚੁਰ ਹੁੰਦੀ ਆ। ਸੋ ਓਵਰਆਲ ਉਹਦਾ ਕਿੰਨਾ ਪੀਰੀਅਡ ਹੁੰਦਾ ਹੈ? ਉਹ ਅਕਤੂਬਰ ਤੋਂ ਲੈ ਕੇ ਜੂਨ ਤੱਕ ਚੱਲਦੀ ਹੈ। ਠੀਕ ਹੈ। ਅਕਤੂਬਰ 'ਚ ਬੀਜੀ ਦੀ ਹੈ, ਅਕਤੂਬਰ ਜਾਂ ਨਵੰਬਰ, ਕਈ ਵਾਰੀ ਜਨਵਰੀ ਤੱਕ ਵੀ ਉਹਦੀ ਬਿਜਾਈ ਹੋ ਜਾਂਦੀ ਆ। ਲੇਟ ਵੈਰਾਈਟੀਜ਼ ਇਦਾਂ ਦੀਆਂ ਹੈਗੀਆਂ ਨੇ। ਠੀਕ ਹੈ। ਉਹ ਫਿਰ ਜੂਨ 'ਚ ਜਾ ਕੇ ਮੈਚੁਰ ਹੁੰਦੀ ਆ। ਵੈਰੀ ਗੁੱਡ। ਚਲੋ ਵਧੀਆ ਜੀ, ਗੁੱਡ ਲੱਕ ਵਿਦ ਦਾ ਪ੍ਰੋਜੈਕਟ। ਸੋ ਵਧੀਆ ਚੀਜ਼ਾਂ ਜਿਹੜੀਆਂ ਇਸ ਦੇ ਬਾਰੇ ਪਤਾ ਲੱਗੇ। ਸੋ ਅਕਸਰ ਮੈਨੂੰ ਲੱਗਦਾ ਫਰੈਜ਼ਨੋ ਸਟੇਟ ਵਿੱਚ ਤੁਹਾਡੇ ਇਦਾਂ ਦੇ ਪ੍ਰੋਜੈਕਟਸ ਚੱਲ ਰਹੇ ਆ। ਰੀਸੈਂਟਲੀ ਪੱਗ ਵੱਲੋਂ ਇੱਕ ਫੀਲਡ ਡੇ ਵੀ ਹੋਇਆ ਸੀਗਾ ਇੱਕ, ਉਹ ਜੇ ਤੁਸੀਂ ਉਸ ਪ੍ਰੋਜੈਕਟ ਦੇ ਉੱਤੇ ਥੋੜਾ ਜਿਹਾ ਦੱਸੋ ਵੀ ਆਈ ਥਿੰਕ ਏਸ਼ੀਅਨ ਸਬਜ਼ੀਆਂ ਦੇ ਉੱਤੇ ਜਿਹੜਾ ਆਪਣੇ ਉੱਥੋਂ ਦੀਆਂ ਸਬਜ਼ੀਆਂ ਦੇ ਉੱਤੇ ਚੱਲਿਆ ਸੀਗਾ ਕੰਮ। ਹਾਂਜੀ ਬਿਲਕੁਲ, ਇਹ ਪ੍ਰੋਜੈਕਟ CDFA ਵੱਲੋਂ ਪਾਰਸ਼ਲੀ ਫੰਡਡ ਸੀਗਾ। ਠੀਕ ਹੈ। ਤੇ ਪੱਗ ਵਿੱਚ ਐਜ਼ ਅ ਕੋਲੈਬੋਰੇਟਰ ਸੀਗੀ ਤੇ ਮੈਂ ਤੇ ਡਾਕਟਰ ਗੁਰੀਕ ਬਰਾੜ ਨੇ ਉਸ ਪ੍ਰੋਜੈਕਟ ਨੂੰ ਹੈਂਡਲ ਕੀਤਾ ਸੀ। ਸੋ ਉਹ 'ਚ ਅਸੀਂ 4 ਏਸ਼ੀਅਨ ਓਰੀਜਨ ਦੀਆਂ ਸਬਜ਼ੀਆਂ, ਪੰਜਾਬੀ ਜਾਂ ਮੌਂਗ ਠੀਕ ਹੈ ਓਰੀਜਨ ਦੀਆਂ, ਜਿਨ੍ਹਾਂ 'ਚ ਸਨੇਕ ਗਰਡ ਜਿਹਨੂੰ ਵਟਾਣੀ ਤੋਰੀ ਜਾਂ ਪੜੋਲ ਕਹਿ ਸਕਦੇ ਆ, ਚੱਪਣ ਕੱਦੂ, ਘੀਆ ਕੱਦੂ ਤੇ ਕਰੇਲੇ। ਸੋ ਇਹਨਾਂ ਦੀਆਂ ਆਪਾਂ ਡੈਮੋਨਸਟ੍ਰੇਸ਼ਨ ਪਲਾਟ ਲਾਇਆ ਸੀ ਕਿ ਕਿੱਦਾਂ ਦਾ ਉਹਦਾ ਟ੍ਰੈਲਸਿੰਗ ਸਿਸਟਮ ਹੋਵੇ, ਕਿੰਨੀ ਕੁ ਉਹਨਾਂ ਦੀ ਸਪੇਸਿੰਗ ਹੋਵੇ। ਠੀਕ ਆ। ਜੇ ਕੋਈ ਬਾਇਓ ਫਰਟੀਲਾਈਜ਼ਰ ਜਾਂ ਕੋਈ ਹੋਰ ਨਿਊਟ੍ਰੀਐਂਟ ਪਾਉਣਾ ਆ ਉਹਦੇ ਬਾਰੇ ਵੀ ਆਪਾਂ ਗੱਲਬਾਤ ਕੀਤੀ ਸੀਗੀ ਉਹਦੇ ਵਿੱਚ। ਸੋ ਹਾਰਵੈਸਟਿੰਗ, ਉਹਦੀ ਟ੍ਰੈਲਸਿੰਗ, ਉਹਨੂੰ ਵੱਲਾਂ ਨੂੰ ਕਿਵੇਂ ਚੜਾਉਣਾ ਆ ਜਾਂ ਜੇ ਉਹਦੀ ਕੋਈ ਟ੍ਰਿਮਿੰਗ ਜਾਂ ਪ੍ਰੂਨਿੰਗ ਟ੍ਰੇਨਿੰਗ ਕਰਨੀ ਆ ਤਾਂ ਕਿ ਉਹ ਤੋਂ ਵੱਧ ਝਾੜ ਲਿਆ ਜਾ ਸਕੇ। ਠੀਕ ਹੈ। ਸੋ ਇਹੋ ਜਿਹੀਆਂ ਚੀਜ਼ਾਂ ਆਪਾਂ ਉੱਥੇ ਡੈਮੋਨਸਟ੍ਰੇਟ ਕੀਤੀਆਂ ਸੀਗੀਆਂ ਤੇ ਫਿਰ ਫੀਲਡ ਡੇ ਵੀ ਕੀਤਾ ਸੀ ਜਿੱਥੇ ਕਾਫੀ ਸਾਰੀ ਆਪਣੇ ਪੰਜਾਬੀ ਆਡੀਅנס ਪਹੁੰਚੇ ਸੀਗੇ ਤੇ ਕਾਫੀ ਉਹਨੂੰ ਭਰਵਾਂ ਹੁੰਗਾਰਾ ਮਿਲਿਆ ਸੀ ਜੀ। ਸੋ ਕਿੱਦਾਂ ਦਾ ਓਵਰਆਲ ਇਹ ਕਿੰਨੇ ਮੰਥ ਦਾ ਸੀਗਾ ਤੁਹਾਡਾ ਇਹ ਜਿਹੜਾ ਪਲਾਟ ਹੈ? ਸਮਰ ਵੈਜੀਟੇਬਲਸ ਦਾ ਸੀ ਇਸ ਕਰਕੇ ਕਿਉਂਕਿ ਇੱਥੇ ਜਦੋਂ ਸਪ੍ਰਿੰਗ ਆਉਂਦੀ ਆ ਦਿਨੇ ਦਾ ਟੈਂਪਰੇਚਰ ਕਾਫੀ ਹੋ ਜਾਂਦਾ ਪਰ ਰਾਤ ਨੂੰ ਫਿਰ ਠੰਡ ਹੋ ਜਾਂਦੀ ਹੈ। ਜੀ। ਸੋ ਇਹ ਜਿਹੜੀਆਂ ਸਮਰ ਵੈਜੀਟੇਬਲਸ ਹੈ 50 ਡਿਗਰੀ ਫਾਰਨਹਾਈਟ ਤੋਂ ਘੱਟ ਦਾ ਟੈਂਪਰੇਚਰ ਐਡਾ ਵਧੀਆ ਬਰਦਾਸ਼ਤ ਨਹੀਂ ਚੱਲਦੀਆਂ ਨਹੀਂ। ਸੋ ਉਹਨਾਂ ਦੀ ਨਰਸਰੀ ਆਪਾਂ ਗ੍ਰੀਨ ਹਾਊਸ ਜਿੱਥੇ ਫਰੈਜ਼ਨੋ ਸਟੇਟ ਦੇ ਗ੍ਰੀਨ ਹਾਊਸ ਰੇਜ਼ ਕੀਤੀ ਸੀ। ਓਕੇ। ਤੇ ਜਦੋਂ ਨਾਈਟ ਟੈਂਪਰੇਚਰ 50 ਤੋਂ ਉੱਪਰ ਰਹਿਣ ਲੱਗ ਗਿਆ ਉਦੋਂ ਫਿਰ ਉਹਨਾਂ ਨੂੰ ਟ੍ਰਾਂਸਪਲਾਂਟ ਕੀਤਾ ਸੀਗਾ ਲੇਟ ਅਪ੍ਰੈਲ ਮਈ ਦੇ ਵਿੱਚ ਕਿਤੇ ਜਾ ਕੇ। ਠੀਕ ਹੈ। ਤੇ ਉਸ ਤੋਂ ਬਾਅਦ ਚ ਉਹਨਾਂ ਦੀ ਫਿਰ ਟ੍ਰੈਲਸਿੰਗ ਵਗੈਰਾ ਕੀਤੀ। ਕਰੇਲਿਆਂ ਦੀ ਫਸਲ ਸਭ ਤੋਂ ਛੇਤੀ ਸ਼ੁਰੂ ਹੋਈ। ਠੀਕ ਹੈ। ਤੇ ਪੜੋਲ ਸਭ ਤੋਂ ਲੇਟ ਰਹੇ। ਤੇ ਝਾੜ ਕਿੰਨਾ ਕਰਿਆ? ਅਸੀਂ ਝਾੜ ਕੈਲਕੂਲੇਟ ਨਹੀਂ ਕੀਤਾ, ਮੈਜਰ ਨਹੀਂ ਕੀਤਾ, ਪਰ ਕਰੇਲਿਆਂ ਨੇ ਤੇ ਕਾਫੀ ਵਧੀਆ ਰਿਸਪੌਂਡ ਕੀਤਾ ਸੀਗਾ। ਓਕੇ। ਤੇ ਘੀਆ ਕੱਦੂ ਹੁਣ ਬਹੁਤ ਲੱਗ ਰਿਹਾ ਹੈ ਕਿਉਂਕਿ ਹੁਣ ਗਰਮੀ ਹੋਈ ਉਹਨਾਂ ਦੇ ਹਿਸਾਬ ਨਾਲ। ਹਾਂ, ਮੈਂ ਸਗੋਂ ਇਸ ਚੀਜ਼ ਦੇ ਉੱਤੇ ਹੋਣਾ ਸੀ। ਆਪਾਂ ਜਦੋਂ ਇਹ ਪ੍ਰੋਗਰਾਮ ਕਰਦੇ ਰਹੇ ਆ, ਦੂਸਰਾ ਪ੍ਰੋਗਰਾਮ ਵੀ ਆਪਣਾ ਜਿਹੜਾ ਉਹ ਚੱਲਦਾ ਹੈ ਉਹਦੇ ਵਿੱਚ ਵੀ ਇਹ ਆਪਾਂ ਜਾਣਕਾਰੀਆਂ, ਲੋਕਾਂ ਦਾ ਬਹੁਤ ਸਵਾਲ ਸੀਗਾ ਇਸ ਵਾਰ ਡਾਕਟਰ ਰਿਆੜ ਵੀ
ਲਾਇਆ ਸਾਰਾ ਕੁਛ ਆ, ਪੱਤੇ ਪੁੱਤੇ ਵੀ ਆ, ਲੱਗਦੇ ਆ, ਫੁੱਲ ਲੱਗਦੇ ਆ, ਝੜ ਜਾਂਦੇ ਆ ਜਾਂ ਮਰ ਜਾਂਦੇ, ਜਾਂ ਮਾੜਾ ਮੋਟਾ ਲੱਗਣ ਲੱਗਦਾ ਹੈ ਕੁਛ ਵੀ ਤਾਂ ਉਹ ਸੜ ਜਾਂਦਾ ਹੈ ਜਾਂ ਝੜ ਜਾਂਦਾ, ਲੱਗਦਾ ਨਹੀਂ। ਇਸ ਵਾਰ ਕੀ ਕਾਰਨ ਰਿਹਾ ਇਹਦਾ? ਸੋ ਇਹਦੇ ਨਾਲ ਦੋ ਮੇਨ ਕਾਰਨ ਹੁੰਦੇ ਆ। ਹਾਂਜੀ। ਇੱਕ ਤੇ ਗਰਮੀ, ਤੇ ਦੂਜਾ ਕੀੜੇ ਮਕੌੜੇ। ਸੋ ਜੇ ਗਰਮੀ ਠੀਕ ਆ, ਫੁੱਲ ਲੱਗਦੇ ਆ, ਡੋਡੀ ਬਣੀ ਆ, ਫਲ ਬਣਨਾ ਸ਼ੁਰੂ ਹੋਇਆ, ਉੱਤੇ ਕਿਸੇ ਵੀ ਕੀੜੇ ਨੇ, ਸੁੰਡੀ ਨੇ ਆਣ ਕੇ ਮਾੜਾ ਜਿਹਾ ਵੀ ਦੰਦ ਲਾਤਾ ਜਾਂ ਉਹਨੂੰ ਪੀਅਰਸ ਕਰਤਾ ਜਾਂ ਟੱਚ ਕਰਤਾ, ਉਹ ਬੂਟੇ ਨੇ ਉਹਨੂੰ ਰੱਖਣਾ ਨਹੀਂ, ਉਹਨੂੰ ਅਬੋਰਟ ਕਰ ਦੇਣਾ। ਅੱਛਾ, ਇਸ ਕਰਕੇ ਉਹਨੇ ਸੜ ਕੇ ਝੜ ਜਾਣਾ। ਦੂਜੀ ਗੱਲ, ਜੇ ਲਾਗੇ ਕੋਈ ਹੀਟ ਸੋਰਸ ਆ, ਜਿੱਦਾਂ ਕੰਧ ਆ ਜਾਂ ਏਸੀ ਦਾ ਯੂਨਿਟ ਜਿਹੜਾ ਗਰਮ ਹਵਾ ਮਾਰਦਾ, ਜਿਹੜਾ ਪੋਲਨ ਹੁੰਦਾ ਨਾ, ਉਹ ਬਹੁਤ ਜ਼ਿਆਦਾ ਹਾਈ ਟੈਂਪਰੇਚਰ ਨਹੀਂ ਸਹਾਰ ਸਕਦਾ। ਠੀਕ ਹੈ। ਸੋ ਉਹਦੀ ਐਬਸੈਂਸ ਚ ਵੀ ਅਬੋਰਟ ਹੋ ਜਾਂਦਾ ਸਾਰਾ ਕੁਝ। ਤੇ ਜਿਹੜੇ ਫੁੱਲ ਨਾ ਲੱਗਣੇ ਆ, ਉਹਦਾ ਕਾਰਨ ਆ ਗਰਮੀ ਘੱਟ ਪੈਣਾ ਜਾਂ ਰਾਤ ਦਾ ਟੈਂਪਰੇਚਰ ਥੱਲੇ ਹੋ ਜਾਣਾ। ਸੋ ਜੇ ਰਾਤ ਦਾ ਟੈਂਪਰੇਚਰ 70 ਡਿਗਰੀ ਤੋਂ ਉੱਪਰ ਰਹਿੰਦਾ ਆ, ਫਿਰ ਇਹ ਫਸਲਾਂ ਨੂੰ ਜ਼ਿਆਦਾ ਫੁੱਲ ਖਿੜਦੇ ਆ ਤੇ ਫਲ ਬਣਦਾ ਆ। ਜਦੋਂ ਦਿਨੇ ਤੇ ਗਰਮੀ ਹੁੰਦੀ ਆ ਪਰ ਰਾਤ ਦਾ ਟੈਂਪਰੇਚਰ 65 ਤੱਕ ਆ ਜਾਂਦਾ ਆ, ਉਦੋਂ ਉਸ ਟੈਂਪਰੇਚਰ ਜਿਹੜੀ ਐਵਰੇਜ ਟੈਂਪਰੇਚਰ ਆ, ਇਹਦੇ ਬੇਸਲਾਈਨ ਤੋਂ ਉੱਪਰ ਰਹਿਣਾ ਚਾਹੀਦਾ ਹੈ। ਉਦੋਂ ਉਹਦੇ ਲਾਗੇ ਛਾਗੇ ਆ ਜਾਂਦਾ ਜਾਂ ਥੱਲੇ ਆ ਜਾਂਦਾ ਹੈ। ਇਸ ਕਰਕੇ ਇਹਨਾਂ ਫਸਲਾਂ ਨੂੰ ਫੁੱਲ ਲੱਗਣ ਨੂੰ ਜਾਂ ਇਹਨਾਂ ਦੀ ਪ੍ਰੋਡਕਸ਼ਨ ਸ਼ੁਰੂ ਹੋਣ ਨੂੰ ਜ਼ਿਆਦਾ ਟਾਈਮ ਲੱਗ ਜਾਂਦਾ। ਇੰਡੀਆ 'ਚ ਡਿਫਰੈਂਸ ਕੀ ਹੈ? ਇੰਡੀਆ 'ਚ ਦਿਨ ਦੇ ਤੇ ਰਾਤ ਦੇ ਟੈਂਪਰੇਚਰ ਦਾ ਡਿਫਰੈਂਸ ਬਹੁਤ ਘੱਟ ਆ। ਸੋ ਜੇ ਦਿਨੇ ਟੈਂਪਰੇਚਰ 100 ਆ, ਰਾਤ ਨੂੰ 80, 85, 84 ਦੀ ਰੇਂਜ ਹੋਊਗਾ। ਸੋ ਉਹਨਾਂ ਲਈ ਪੂਰੀ ਗੁੱਡ ਆ। ਇੱਥੇ ਜਿਸ ਦਿਨੇ 100 ਚਲਾ ਗਿਆ ਤੇ ਰਾਤ ਨੂੰ 70 ਹੋ ਜਾਣਾ। ਸੋ ਇਹੋ ਫਸਲਾਂ ਜੇ ਆਪਾਂ ਉੱਥੇ ਬੀਜਦੇ ਆ ਤੇ ਉੱਥੇ ਤੇ ਬਹੁਤ ਮਾਰਚ ਅਪ੍ਰੈਲ 'ਚ ਲੱਥਣ ਲੱਗ ਜਾਂਦੀਆਂ। ਇੱਥੇ ਮਈ, ਜੂਨ, ਜੁਲਾਈ ਆ ਜਾਂਦਾ, ਅਗਸਤ ਹੀ ਆਇਆ ਪਿਆ ਇਸ ਵਾਰ ਆ ਜਾਂਦਾ ਕਈਆਂ ਕੇਸਿਸ ਦੇ ਵਿੱਚ। ਸੋ ਇਹ ਸਾਰਾ ਫਿਜ਼ੀਓਲੋਜੀਕਲੀ ਆਪਾਂ ਜੇ ਵੇਖੀਏ ਤਾਂ ਹੀਟ ਯੂਨਿਟਸ ਜਾਂ ਕਿਊਮੂਲੇਟਿਵ ਹੀਟ ਯੂਨਿਟਸ ਤੇ ਡਿਪੈਂਡ ਕਰਦਾ ਆ। ਪਰ ਸਿੰਪਲ ਭਾਸ਼ਾ ਦੇ ਵਿੱਚ ਗਰਮੀ ਤੇ ਡਿਪੈਂਡ ਕਰਦਾ ਵੀ ਗਰਮੀ ਜਿੰਨੀ ਉਹਨਾਂ ਨੂੰ ਚਾਹੀਦੀ ਆ ਉਹ ਤੋਂ ਕਿੰਨੀ ਵੱਧ ਆ, ਤੇ ਜਿੰਨੀ ਵੱਧ ਹੋਊਗੀ ਉਨੀ ਛੇਤੀ ਉਹਨਾਂ ਦਾ ਵਾਧਾ ਹੋਊਗਾ। ਉਹ ਠੀਕ ਆ। ਸੋ ਇਸ ਵਾਰ ਜਿਹੜੇ ਪੱਤਿਆਂ ਦੇ ਉੱਤੇ ਚਿੱਟਾ ਵਾਟਰੀ ਮਿਲਡਿਊ, ਕੀ ਉਹ ਬਿਮਾਰੀ ਹੁੰਦੀ ਆ ਜਾਂ ਉਹ ਨਾਰਮਲ ਜੀ ਗੱਲ ਹੀ ਆ? ਪਾਊਡਰੀ ਮਿਲਡਿਊ ਜਿਹੜਾ ਆ ਕਿ ਨਹੀਂ, ਉਹ ਲੇਟਰ ਸਟੇਜ ਤੇ ਜਾਂ ਡਾਊਨੀ ਮਿਲਡਿਊ ਵੀ ਹੋ ਜਾਂਦਾ ਕਈ ਵਾਰੀ, ਪਰ ਮੋਸਟਲੀ ਪਾਊਡਰੀ ਮਿਲਡਿਊ ਹੀ ਹੁੰਦਾ ਆ। ਠੀਕ ਆ। ਉਹ ਲੱਗਦਾ ਉਦੋਂ ਆ, ਉਹ ਇੰਨਾ ਕੋਈ ਝਾੜ ਦਾ ਨੁਕਸਾਨ ਕਰਨ ਵਾਲੀ ਬਿਮਾਰੀ ਹੈ ਨਹੀਂ। ਓਕੇ। ਉਹ ਜਦੋਂ ਪੱਤੇ ਮੈਚੁਰ ਹੋ ਰਹੇ ਹੁੰਦੇ ਹੈਗੇ ਨਹੀਂ, ਉਹਨਾਂ ਤੇ ਲੱਗਦਾ ਆ, ਉਹਨਾਂ ਤੇ ਆਉਂਦਾ ਆ। ਠੀਕ ਆ। ਸਪੋਰੈਡਿਕ ਜਿਹਾ ਹੁੰਦਾ, ਆਪੇ ਆਣ ਕੇ ਤੇ ਇੱਕ ਅੱਧਾ ਪਤਾ, ਚਲੋ ਇੱਕ ਅੱਧੇ ਤੋਂ ਸ਼ੁਰੂ ਹੋ ਕੇ ਦੂਜਿਆਂ ਤੇ, ਪਰ ਉਹ ਫਰੂਟ ਨੂੰ ਕੁਝ ਨਹੀਂ ਕਹਿੰਦਾ। ਠੀਕ ਆ। ਉਹ ਵੱਲਾਂ ਜਿਹੜੀਆਂ ਉਦੋਂ ਆਲਰੇਡੀ ਡਿਕਲਾਈਨ ਤੇ ਹੁੰਦੀਆਂ ਆ, ਉਮਰ ਪੂਰੀ ਕਰਨ ਨੂੰ ਜਾ ਰਹੀਆਂ। ਠੀਕ ਆ। ਤਾਂ ਕਰਕੇ ਉਹ ਇੱਕ ਤਰ੍ਹਾਂ ਦਾ ਹੈਗੋ, ਕਹਿ ਲੋ ਵੀ ਉਹ ਓਪੋਰਚੁਨਿਸਟਿਕ ਪੈਥੋਜਨ ਆ। ਬਈ ਉਹ ਜਦੋਂ ਯੰਗ ਬੂਟੇ ਹੁੰਦੇ ਉਹਨਾਂ ਨੂੰ ਅਟੈਕ ਨਹੀਂ ਕਰਦਾ। ਠੀਕ ਹੈ। ਪੱਤੇ ਜਾਂ ਵੇਲਾਂ ਉਹ ਬੁੱਢੀਆਂ ਹੋਣ ਲੱਗ ਜਾਂਦੀਆਂ ਜਾਂ 올ਡ ਏਜ ਜਾਣ ਲੱਗ ਜਾਂਦੀਆਂ, ਮੈਚੁਰਿਟੀ ਤੋਂ ਅੱਗੇ, ਉਦੋਂ ਉਹਨਾਂ ਦੇ ਜਿਹੜਾ ਆ ਉਹ ਫਿਰ ਇਹ ਬਿਮਾਰੀ ਦਿਖਣੀ ਸ਼ੁਰੂ ਹੁੰਦੀ ਹੈ। ਤੇ ਡਾਕਟਰ ਰਿਆਡ ਕੀ ਫਿਰ ਆਪਾਂ ਨੂੰ ਕੋਈ ਜ਼ਿਆਦਾ ਇਸ ਦਾ ਘਬਰਾਉਣ ਵਾਲੀ ਲੋੜ ਨਹੀਂ? ਕੋਈ ਇਹ ਤਾਂ ਨਹੀਂ ਆ ਵੀ ਉੱਤੇ ਕੁਛ ਆ ਵੀ ਛਿੜਕਾ ਕਰ, ਉਹ ਵੀ ਪਾ? ਜੇ ਹਿੰਮਤ ਕਰ ਸਕਦੇ ਤੇ ਪੁਰਾਣੇ ਪੱਤੇ ਲਾਈ ਜਾਓ। ਹਾਂ, ਛਿੜਕਾ ਕਰਨ ਦੀ ਕੋਈ ਲੋੜ ਨਹੀਂ ਹੈਗੀ। ਤੇ ਇੱਕ ਜਿਹੜੇ ਵਾਈਨ ਬੋਰਸ ਦੇ ਬਾਰੇ ਬਹੁਤ ਸੁਣੀਦਾ ਆ ਵੀ ਲੱਗ ਜਾਂਦੇ ਆ, ਪਰ ਉਹ ਮੈਂ ਇਸ ਵਾਰ ਪੰਪਕਿਨ ਲਾਇਆ, ਬੜਾ ਸੋਹਣਾ, ਪਹਿਲਾਂ ਛੋਟਾ ਜਿਹਾ ਲੱਗਾ, ਬਾਅਦ ਦੇ ਵਿੱਚ ਉਹ ਜਿਹੜੀ ਵੇਲ ਪੂਰੀ ਦੀ ਪੂਰੀ ਜਿਹੜੀ ਆ ਉਹ ਸੜੀ ਗਈ। ਉਹ ਪੰਪਕਿਨ ਵੀ ਜਿਹੜਾ ਉਹ ਨਾਲ ਦੇ ਨਾਲ ਹੀ ਜਿਹੜਾ ਸੜ ਗਿਆ। ਉਹਦਾ ਕੀ ਕਾਰਨ ਜਿਹੜੇ ਉਹ ਹੋ ਸਕਦੇ? ਕੀ ਬੋਰਸ ਜਿਹੜੇ ਆ ਉਹ ਆ ਜਾਂਦੇ ਉਹਦੇ ਵਿੱਚ ਹੋ ਸਕਦੇ? ਹਾਂਜੀ, ਬੋਰਰਸ ਜਿਹੜੇ ਹੁੰਦੇ ਆ। ਸੋ ਬੋਰਰ ਇੱਕ ਤਰ੍ਹਾਂ ਦੀ ਸੁੰਡੀ ਹੁੰਦੀ ਜਿਹੜੀ ਜੜ 'ਚ ਜਾਂ ਗੋਭ 'ਚ ਲੱਗ ਸਕਦੀ ਆ। ਹਾਂਜੀ, ਘਾਹ ਵਾਲੀਆਂ ਫਸਲਾਂ ਦੀ ਗੋਭ 'ਚ ਲੱਗਦੀ ਆ। ਜਿਹੜੀਆਂ ਇਦਾਂ ਦੀਆਂ ਸਬਜ਼ੀਆਂ ਨੇ ਇਹਨਾਂ ਦੀ ਜੜ 'ਚ ਵੀ ਲੱਗ ਸਕਦੀ ਆ। ਠੀਕ ਆ। ਤਣੇ 'ਚ ਵੀ ਲੱਗ ਸਕਦੀ ਆ। ਸੋ ਜਿੱਥੇ ਬੋਰਰ ਨੇ ਉਹਨੂੰ ਵੱਲ ਨੂੰ ਕੱਟ ਦਿੱਤਾ, ਜਾਂ ਉਹਦਾ ਅੰਦਰੋਂ ਕੋਈ ਵੀ ਜਿਹੜੀਆਂ ਪਾਈਪਲਾਈਨਸ ਆ ਪਾਣੀ ਵਾਲੀਆਂ ਉਹ ਤੋੜਤੀਆਂ ਜਾਂ ਬਲੌਕ ਕਰਤੀਆਂ ਤੇ ਵੱਲ ਸੁੱਕ ਜਾਣੀ ਆ। ਜੇ ਜੜ ਦੇ ਵਿੱਚ ਹੈ ਤੇ ਉਹਨੇ ਅੰਦਰੋਂ ਜੜ ਖਾ ਲਈ ਆ, ਤੇ ਜੜ ਜਿਹੜੀ ਆ ਉਹ ਫਿਰ ਪਾਣੀ ਕੈਰੀ ਨਹੀਂ ਕਰ ਸਕਦੀ। ਉਤੋਂ ਗਰਮੀ ਇੰਨੀ ਪੈ ਰਹੀ ਹੁੰਦੀ ਹੈ ਕਿ ਬੂਟੇ ਨੂੰ ਪਾਣੀ ਚਾਹੀਦਾ ਹੁੰਦਾ, ਤੇ ਜੜ ਵਿੱਚੋਂ ਪਾਣੀ ਆ ਨਹੀਂ ਰਿਹਾ, ਪਾਈਪਾਂ ਬਲੌਕ ਹੋਈਆਂ ਨੇ, ਤੇ ਉਹਦੇ ਕਰਕੇ ਫਿਰ ਵੇਲ ਜਿਹੜੀ ਉਹ ਸੁੱਕ ਜਾਂਦੀ। ਕੀ ਇਸ ਟਾਈਮ ਆਪਾਂ ਦੁਬਾਰਾ ਲਾ ਸਕਦੇ ਹਾਂ? ਕੀ ਵਕਤ ਹੈਗਾ ਇੰਨਾ ਵੀ ਪਲਾਂਟ ਉਹ ਮੈਚੁਰ ਹੋ ਜਾਊਗਾ? ਇਹ ਡਿਪੈਂਡ ਕਰਦਾ ਵੈਰਾਈਟੀ ਤੇ। ਜੇ ਤੁਹਾਡੇ ਕੋਲ ਲੇਬਲਡ ਸੀਡ ਵਾਲਾ ਪੈਕੇਟ ਹੈ, ਹਾਂਜੀ, ਜਿਹਦੇ ਉੱਤੇ ਲਿਖਿਆ ਆ ਵੀ ਇਹਨੂੰ ਕਿੰਨੇ ਦਿਨਾਂ ਦੀ ਮੈਚੁਰਿਟੀ, ਕਿੰਨੇ ਦਿਨ, ਕਿਹੜੀ ਟੈਂਪਰੇਚਰ ਜਾਂ ਕਿਹੜੇ ਸੀਜ਼ਨ 'ਚ ਇਹਨੂੰ ਲਾਉਣਾ ਆ, ਤੇ ਕਿੰਨੇ ਦਿਨਾਂ 'ਚ ਇਹਦੀ ਹਾਰਵੈਸਟ ਹੋਣੀ ਆ। ਠੀਕ ਆ। ਸੋ ਜੇ ਤੇ ਫਰੋਸਟ ਤੱਕ
ਉਹਦੇ ਦਿਨੋਂ ਪੂਰੇ ਹੋ ਜਾਣਗੇ ਫਿਰ ਤੇ ਤੁਸੀਂ ਉਹ ਤੋਂ ਕੋਈ ਸਬਜ਼ੀ ਖਾ ਸਕਦੇ ਜੇ। ਠੀਕ ਆ। ਪਰ ਜੇ ਉੱਤੇ ਲਿਖਿਆ ਹੀ ਆ ਵੀ ਇਹਨੂੰ 50 ਦਿਨ ਚਾਹੀਦੇ ਆ ਫਲਾਵਰਿੰਗ ਵਾਸਤੇ ਜਾਂ ਹਾਰਵੈਸਟ ਵਾਸਤੇ, ਫਿਰ ਉਹਦੇ ਵਾਸਤੇ ਟਾਈਮ ਲੰਘ ਗਿਆ, ਫਿਰ ਅਗਲੇ ਸਾਲ ਥੋੜੀ ਵਧੀਆ ਤਿਆਰੀ ਨਾਲ, ਹੋਰ ਵਧੀਆ ਤਿਆਰੀ ਦੇ ਨਾਲ। ਤੇ ਇਹ ਜਿਹੜੀ ਸੁੰਡੀ ਦੀ ਤੁਸੀਂ ਇਹ ਗੱਲ ਕੀਤੀ, ਇਹਦਾ ਯੂਜਲੀ ਕੀ ਇਹ ਤੋਂ ਬਚਾਅ ਕਰਨ ਦੇ ਲਈ ਕੀ ਕੀਤਾ ਜਾ ਸਕਦਾ ਆ? ਦੇਖੋ ਘਰੇਲੂ ਬਗੀਚੀ ਦੇ ਵਿੱਚ ਤੇ ਕੋਈ ਇਦਾਂ ਦੇ ਹਾਰਸ਼ ਕੈਮੀਕਲਸ ਜਿਹੜੇ ਆ ਉਹ ਲੇਬਲਡ ਹੈ ਨਹੀਂ ਜਿਹੜੇ ਤੁਸੀਂ ਯੂਜ਼ ਕਰ ਸਕੋ। ਸੋ ਜੇ ਕੋਈ ਪ੍ਰੋਬਲਮ ਇਦਾਂ ਦੀ ਸੁੰਡੀ ਵਾਲੀ ਤੁਹਾਨੂੰ ਬਾਰ-ਬਾਰ ਆ ਰਹੀ ਆ, ਫਿਰ ਉਸ ਮਿੱਟੀ ਦੇ ਵਿੱਚ ਉਹਦੇ ਆਂਡੇ ਜਾਂ ਉਹਦਾ ਇਨੋਕੂਲਮ ਜਿਹੜਾ ਆ ਉਹ ਪਰਸਿਸਟ ਕਰਦਾ ਹੈ, ਜਿਹੜਾ ਹਰ ਸਾਲ ਆ ਜਾਂਦਾ ਹੈ। ਠੀਕ ਹੈ। ਸੋ ਉੱਥੇ ਕੋਈ ਵੀ ਉਹਦੀ ਨਾਨ ਹੋਸਟ ਕ੍ਰੌਪ ਜਿਹੜੀ ਲਾਓ ਜਾਂ ਉਹਨੂੰ ਥੋੜੇ ਸਾਲ ਖਾਲੀ ਛੱਡ ਛੱਡੋ। ਠੀਕ ਹੈ। ਬਾਕੀ ਰੂੜੀ ਵਗੈਰਾ ਪਾਓ, ਉਹਦੇ ਨਾਲ ਉਹਦਾ ਮਿੱਟੀ ਦਾ ਥੋੜਾ ਜਿਹਾ ਸੁਧਾਰ ਹੋ ਜਾਂਦਾ। ਤੇ ਜੇ ਵਾਕਿਆ ਹੀ ਪਤਾ ਲੱਗ ਜਾਂਦਾ ਵੀ ਡਾਕੂਮੈਂਟ ਹੋ ਜਾਂਦਾ ਵੀ ਸੁੰਡੀ ਹੈਗੀ ਹੈ, ਫਿਰ ਕਈ ਤਰ੍ਹਾਂ ਦੇ ਕੈਮੀਕਲਸ ਜਿਹੜੇ ਆ ਇਨਸੈਕਟੀਸਾਈਡ ਜਿਵੇਂ ਕਿ ਮੈਲਾਥਾਇਓਨ ਆ, ਉਹ ਕਾਫੀ ਸੇਫ ਵੀ ਮੰਨਿਆ ਜਾਂਦਾ ਆ ਤੇ ਮਿਲ ਵੀ ਸੌਖਾ ਜਾਂਦਾ ਆ। ਠੀਕ ਆ। ਦੂਜੇ ਜਿਹੜੇ ਕਲੋਰਪਾਇਰੀਫਾਸ ਹੋ ਗਿਆ ਜਾਂ ਕੋਈ ਹੋਰ ਓਪੀ ਗਰੁੱਪ ਦੇ ਜਾਂ ਐਸਪੀ ਗਰੁੱਪ ਦੇ ਇਨਸੈਕਟੀਸਾਈਡਸ ਆ ਜਾਂ ਫਿਊਮੀਗੈਂਟਸ ਆ, ਉਹ ਆਮ ਹੋਮਓਨਰ ਵਾਸਤੇ ਤਾਂ ਅਵੇਲੇਬਲ ਨਹੀਂ ਆ। ਸੋ ਜੇ ਸਿਚੁਏਸ਼ਨ ਵਾਰੰਟ ਕਰਦੀ ਆ ਕਿ ਕਾਫੀ ਜ਼ਿਆਦਾ ਆ ਤੇ ਤੁਸੀਂ ਸੁੰਡੀ ਤੋਂ ਜ਼ਰੂਰ ਖਹਿੜਾ ਛਡਾਉਣਾ ਹੀ ਛਡਾਉਣਾ ਆ, ਵੀ ਧਾਰ ਹੀ ਲਿਆ ਵੀ ਜਾਂ ਮੈਂ ਨਹੀਂ ਜਾਂ ਸੁੰਡੀ, ਫਿਰ ਮੈਲਾਥਿਓਨ ਨੂੰ ਐਜ਼ ਲੇਬਲਡ ਘੋਲ ਕੇ ਪਾਣੀ ਚ ਤੇ ਉਹਨੂੰ ਡਾਊਸ ਕਰ ਸਕਦੇ ਜੇ ਜਦੋਂ ਵੀ ਪ੍ਰੋਬਲਮ ਆਉਣ ਲੱਗਦੀ ਹੈ। ਠੀਕ ਹੈ। ਸੋ ਇਸ ਵਾਰ ਦਾ ਕਾਫੀ ਜਿਹੜਾ ਇਹ ਕਾਮਨ ਸਵਾਲ ਸੀਗਾ ਵੀ ਪੱਤੇ ਪੁੱਤੇ ਸੋਹਣੇ ਲੱਗਦੇ ਆ, ਫੁੱਲ ਜਿਹੜੇ ਆ ਉਹ ਬਦਲ ਨਹੀਂ ਰਹੇ ਉਸ ਚੀਜ਼ ਦੇ ਵਿੱਚ। ਸੋ ਤਾਪਮਾਨ, ਰਾਤ ਦੇ ਤਾਪਮਾਨ ਦਾ ਜ਼ਿਆਦਾ ਫਰਕ ਪੈ ਰਿਹਾ ਹੈ। ਹਾਂਜੀ। ਇੱਕ ਹੋਰ ਚੀਜ਼ ਹੁੰਦੀ ਹੈ ਜਿਹਨੂੰ ਆਪਾਂ ਡੇ ਲੈਂਥ ਕਹਿੰਦੇ ਆ। ਹਾਂਜੀ, ਠੀਕ ਹੈ। ਦਿਨ ਦੀ ਲੰਬਾਈ ਵਰਸਸ ਰਾਤ, ਦਿਨ ਕਿੰਨੇ ਘੰਟਿਆਂ ਦਾ ਤੇ ਰਾਤ ਕਿੰਨੇ ਘੰਟੇ। ਜਿੱਦਾਂ 21 ਜੂਨ ਸਭ ਤੋਂ ਲੰਬਾ ਦਿਨ ਆ, ਠੀਕ ਆ, ਤੇ 21 ਦਸੰਬਰ ਸਭ ਤੋਂ ਛੋਟਾ। ਹਾਂਜੀ। ਤੇ 21 ਮਾਰਚ ਤੇ 21 ਸਤੰਬਰ ਜਿਹੜੇ ਆ ਉਹ ਦਿਨ ਬਰਾਬਰ ਦੇ ਆ। ਕਈ ਫਸਲਾਂ ਜਿਹੜੀਆਂ ਨੇ ਉਹਨਾਂ ਨੂੰ ਛੋਟੇ ਦਿਨ ਤੇ ਲੰਬੀਆਂ ਰਾਤਾਂ ਚਾਹੀਦੀਆਂ। ਠੀਕ ਆ। ਕਈਆਂ ਫਸਲਾਂ ਦਾ ਹਿਸਾਬ ਬਿਲਕੁਲ ਪੁੱਠਾ ਆ, ਉਹਨਾਂ ਨੂੰ ਲੰਬੇ ਦਿਨ ਤੇ ਛੋਟੀਆਂ ਰਾਤਾਂ ਚਾਹੀਦੀਆਂ। ਸੋ ਇੱਥੇ ਜਿਹੜੀਆਂ ਗਰਮੀਆਂ ਦੀਆਂ ਫਸਲਾਂ ਨੇ ਜਿਨ੍ਹਾਂ ਨੂੰ ਆਪਾਂ ਸ਼ਾਰਟ ਡੇ ਪਲਾਂਟਸ ਕਹਿ ਦਿੰਦੇ ਆ, ਉਦੋਂ ਰਾਤ ਉਹ ਖਾਸ ਲੈਂਥ ਤੋਂ ਲੰਬੀ ਹੋਣੀ ਚਾਹੀਦੀ ਆ। ਹੁਣ 21 ਜੂਨ ਦੀ ਰਾਤ ਸਭ ਤੋਂ ਛੋਟੀ ਆ। ਜੀ। 4 ਜੁਲਾਈ ਤੱਕ ਆਣ ਕੇ ਭਾਵੇਂ ਕੁਝ ਮਿੰਟਾਂ ਦਾ ਵੀ ਆ, ਥੋੜੀ ਦੇਰ ਦਾ ਫਰਕ ਪੈ ਜਾਂਦਾ। ਜਿਵੇਂ ਜਾਂਦੇ ਆ ਤਿਵੇਂ ਰਾਤ ਲੰਬੀ ਹੁੰਦੀ ਜਾਂਦੀ। ਹਨੇਰੇ ਦਾ ਪੀਰੀਅਡ ਜਿਹੜਾ ਆ ਉਹ ਰੈਗੂਲੇਟ ਕਰਦਾ ਵੀ ਉਹਨੇ ਫੁੱਲ ਕਦੋਂ ਖਿੜਨਾ। ਸੋ ਜੇ ਮੰਨ ਲਓ ਕਿਸੇ ਬੂਟੇ ਨੂੰ 10 ਘੰਟਿਆਂ ਦੀ ਰਾਤ ਚਾਹੀਦੀ ਆ, ਜਦੋਂ 10 ਘੰਟੇ 1 ਮਿੰਟ ਦੀ ਰਾਤ ਹੋਈ ਉਦੋਂ ਉਹਨੇ ਖਿੜਨਾ। ਜੇ ਰਾਤ 9 ਘੰਟੇ ਤੇ 50 ਮਿੰਟ ਦੀ ਆ, ਫਿਰ ਉਹਨੇ ਨਹੀਂ ਖੇਡਣਾ, ਉਹਨੇ ਵਧੀ ਜਾਣਾ ਆ, ਵੈਜੀਟੇਟਿਵ ਗਰੋਥ ਉਹਦਾ ਹੋਈ ਜਾਣਾ, ਉਹਦੇ ਫੁੱਲ ਨਹੀਂ ਆਉਣੇ। ਠੀਕ ਹੈ। ਸੋ ਜੇ ਤੁਹਾਨੂੰ ਆਪਣੇ ਫਸਲ ਦਾ ਪਤਾ ਆ ਕਿ ਉਹਦਾ ਫਲਾਵਰਿੰਗ ਰਿਸਪੌਂਸ ਟ੍ਰਿਗਰ ਕਾਹਦੇ ਨਾਲ ਆ, ਕਿ ਉਹ ਸ਼ਾਰਟ ਡੇ ਆ, ਕਿ ਉਹ ਲੌਂਗ ਡੇ ਆ, ਜਾਂ ਕਿ ਉਹ ਡੇ ਨਿਊਟਰਲ ਆ, ਜਿਨ੍ਹਾਂ ਨੂੰ ਆਪਾਂ ਸਿਆਲੀ ਸਬਜ਼ੀਆਂ ਕਈ ਹੁੰਦੀਆਂ, ਕਈਆਂ ਨੂੰ ਫੋਟੋ ਪੀਰੀਅਡ ਇਨਸੈਂਸਿਟਿਵ ਹੁੰਦੀਆਂ, ਉਹਨਾਂ ਨੂੰ ਸਾਲ ਚ ਕਿਸੇ ਸਾਲ ਵੀ ਲਾ ਦੋ, ਉਹਨਾਂ ਦੇ ਫੁੱਲ ਖਿੜ ਪੈਣੇ ਆ। ਪਰ ਕਾਫੀ ਸਾਰੀਆਂ ਫਸਲਾਂ 'ਚ ਇਦਾਂ ਦਾ। ਸੋ ਗਰਮੀਆਂ ਵਾਲੀਆਂ ਜਿਹੜੀਆਂ ਆ ਉਹਨਾਂ ਨੂੰ ਗਰਮੀ 'ਚ ਉਸ ਟਾਈਮ ਤੇ ਲਾਓ ਤਾਂ ਕਿ ਜੁਲਾਈ ਦੇ ਵਿੱਚ ਜਦੋਂ ਡੇ ਲੈਂਥ ਉਹਦੀ ਉਸ ਹਿਸਾਬ ਦੀ ਹੁੰਦੀ ਆ ਉਦੋਂ ਉਹਨੂੰ ਫੁੱਲ ਖਿੜਨ। ਸਿਆਲ ਵਾਲੀ ਫਸਲ ਜਿਹੜੀ ਹੈ ਜੀ ਉਹਨੂੰ ਫੁੱਲ ਖਿੜਨਗੇ ਜਾ ਕੇ ਫਰਵਰੀ ਜਾਂ ਜਨਵਰੀ ਦੇ ਵਿੱਚ, ਜਦੋਂ ਡੇ ਲੈਂਥ ਲੰਬੇ ਹੋਣੇ ਸ਼ੁਰੂ ਹੋ ਜਾਂਦੇ ਆ। ਸੋ ਡਾਕਟਰ ਰਿਆੜ, ਇਹ ਤਜਰਬੇ ਦੇ ਨਾਲ ਆ ਜਾਂ ਇਹ ਇਨਫੋਰਮੇਸ਼ਨ ਕਿਤੇ ਅਵੇਲੇਬਲ ਵੀ ਹੁੰਦੀ ਆ? ਦੋਨੇ ਚੀਜ਼ਾਂ ਹੀ ਨੇ। ਹਾਂਜੀ। ਜੇ ਤੁਹਾਨੂੰ ਪਤਾ ਹੋਵੇ ਵੀ ਤੁਸੀਂ ਕੀ ਲੱਭਣਾ, ਤੁਹਾਡੇ ਵਾਸਤੇ ਉਹ ਚੀਜ਼ ਲੱਭਣੀ ਸੌਖੀ ਆ। ਹਾਂ, ਕਈ ਵਾਰੀ ਇਹ ਵੀ ਨਹੀਂ ਪਤਾ ਹੁੰਦਾ, ਕਈ ਵਾਰੀ ਤੁਹਾਨੂੰ ਪਤਾ ਨਹੀਂ ਹੁੰਦਾ ਵੀ ਤੁਸੀਂ ਲੱਭਣਾ ਕੀ ਆ। ਹਾਂ, ਫਿਰ ਤੁਹਾਡੇ ਵਾਸਤੇ ਤੁਹਾਨੂੰ ਕਿਸੇ ਨੂੰ ਪੁੱਛਣਾ ਪਊਗਾ ਜਾਂ ਕੋਈ ਤੁਹਾਨੂੰ ਦੱਸ ਦੇ ਜਾਂ ਤੁਸੀਂ ਕਿਤੇ ਦੇਖ ਲਓ। ਹਾਂ, ਫਿਰ ਉਸ ਤੋਂ ਬਾਅਦ ਤੁਹਾਡਾ ਫਿਰ ਰਾਤ ਥੋੜਾ ਸੌਖਾ ਹੋ ਜਾਂਦਾ। ਸੋ ਉਧਰ ਲਾਸਟ ਟਾਈਮ ਤੁਸੀਂ ਇੱਕ ਵੈਬਸਾਈਟ ਤੇ ਦੱਸ ਰਹੇ ਸੀਗੇ ਵੀ ਇਹ ਤਾਪਮਾਨ ਵਾਲੀ ਤੇ ਹੋਰ ਸਾਰੀਆਂ ਚੀਜ਼ਾਂ ਲਈ, ਜੇ ਤੁਸੀਂ ਇਸ ਵਾਰ ਫਿਰ ਰਿਪੀਟ ਕਰ ਦਿਓ। ਹਾਂਜੀ, ਉਹ greencastonline, ਠੀਕ ਹੈ, .com, ਠੀਕ ਹੈ। ਉਹ ਸਿੰਜੈਂਟਾ ਕੰਪਨੀ ਦੀ ਵੈਬਸਾਈਟ ਆ, ਉਹ ਚ ਆਪਣਾ ਤੁਸੀਂ ਜ਼ਿਪ ਕੋਡ ਪਾਓ ਤੇ ਉਹ ਚ ਤੁਹਾਡਾ ਜਿਹੜਾ ਸੋਇਲ ਟੈਂਪਰੇਚਰ ਹੈ ਉਹ ਆ ਜਾਂਦਾ। ਠੀਕ ਹੈ। ਸੋ ਕਈ ਵਾਰੀ ਅਜਿਹੀਆਂ ਵੈਬਸਾਈਟ ਦੇ ਉੱਤੇ ਉਹਨਾਂ ਨੇ ਟਾਈਮ ਪੀਰੀਅਡਸ ਲਿਖੇ ਹੁੰਦੇ ਵੀ ਆਹ ਜਿਹੜੀ ਫਸਲ ਤੁਸੀਂ ਇੰਨੇ ਤੋਂ ਇੰਨੇ ਦੇ ਵਿੱਚ ਇੰਡੋਰ ਕਰ ਸਕਦੇ ਸਟਾਰਟ, ਫਿਰ ਟ੍ਰਾਂਸਪਲਾਂਟ ਕਰ ਸਕਦੇ ਆ, ਉਹਦੇ ਲਈ ਵੀ ਇਹ ਵੈਬਸਾਈਟ ਗੁੱਡ ਆ? ਨਹੀਂ, ਇਹ ਜਿਹੜੀ ਵੈਬਸਾਈਟ ਆ ਇਹ ਸਿਰਫ ਸੋਇਲ ਟੈਂਪਰੇਚਰ ਹੀ ਦੱਸਦੀ। ਠੀਕ ਹੈ, ਓਕੇ। ਇੱਕ ਹੋਰ ਵੈਬਸਾਈਟ ਹੈ USDA ਹਾਰਡੀਨੈਸ ਜ਼ੋਨ। ਹਾਂਜੀ ਜੀ। ਉਹ ਚ ਵੀ ਜਿੱਦਾਂ ਹੁਣ ਅਸੀਂ ਫ੍ਰੈਜ਼ਨੋ ਚ ਹਾਰਡੀਨੈਸ ਜ਼ੋਨ 9 ਜਾਂ 9A ਡਿਪੈਂਡ ਕਰਦਾ ਵੀ ਤੁਸੀਂ ਕਾਉਂਟੀ ਦੇ ਕਿਹੜੇ ਹਿੱਸੇ, ਉੱਤੇ ਵੀ ਆਪਣਾ ਜ਼ਿਪ ਕੋਡ ਪਾਓ
ਤੇ ਤੁਹਾਡੀ ਹਾਰਡੀਨੈਸ ਜ਼ੋਨ ਆ ਜਾਂਦੀ ਹੈ। ਸੋ ਉਸ ਹਾਰਡੀਨੈਸ ਜ਼ੋਨ ਦੇ ਵਿੱਚ ਜਿਹੜੀ ਕ੍ਰੌਪ ਸਰਵਾਈਵ ਕਰ ਸਕਦੀ ਹੈ ਫਰੋਸਟ ਨੂੰ ਜਾਂ ਫਰੋਸਟ ਦੀ ਜਾਂ ਜਿੰਨਾ ਲੋ ਟੈਂਪਰੇਚਰ ਜਾਂਦਾ ਉਹ ਰეკਮੈਂਡਡ ਆ। ਜਿਹੜੀ ਨਹੀਂ ਉਸ ਚੀਜ਼ ਨੂੰ ਟੋਲਰੇਟ ਕਰ ਸਕਦੀ ਉਨੀ ਠੰਡ ਨੂੰ, ਉਹਦੇ ਵਾਸਤੇ ਹੋਊਗਾ ਵੀ ਇਹਨਾਂ ਨੂੰ ਇੰਨੀ ਤਰੀਕ ਤੋਂ ਬਾਅਦ ਚ ਜਾਂ ਇੰਨੇ ਕੁ ਦਿਨਾਂ ਤੋਂ ਬਾਅਦ ਚ ਇਨਡੋਰ ਲੈ ਜਾਓ ਜਾਂ ਸ਼ੇਡ ਦੇ ਦਿਓ ਜਾਂ ਸ਼ੈਲਟਰ ਦੇ ਦਿਓ। ਨਹੀਂ ਤੇ ਇਹਨਾਂ ਨੇ ਕੋਰੇ ਕਰਕੇ ਜਾਂ ਜਦੋਂ ਵੀ ਠੰਡ ਜ਼ਿਆਦਾ ਹੋਈ ਕੋਰਾ ਨਾ ਵੀ ਪਿਆ ਤਾਂ ਵੀ ਜੇ ਠੰਡ ਵੀ ਜ਼ਿਆਦਾ ਹੋ ਗਈ ਇਹਨਾਂ ਫਸਲਾਂ ਦੇ ਹਿਸਾਬ ਨਾਲ ਤੇ ਇਹਨਾਂ ਨੇ ਸਰਵਾਈਵ ਨਹੀਂ ਕਰ ਪਾਉਣਾ। ਤੁਸੀਂ ਉਹ ਜਿਹੜੇ ਪ੍ਰੋਜੈਕਟ ਦੀ ਪਲਾਟ ਦੀ ਜਿਹੜੀ ਪਹਿਲਾਂ ਤੁਸੀਂ ਉਹ ਗੱਲ ਕੀਤੀ ਸੀ, ਸਪੇਸਿੰਗ ਦੀ ਗੱਲ ਕੀਤੀ ਸੀ, ਸੋ ਬੈਸਟ ਕੋਈ ਵੀ ਜਿਹੜੀ ਫਸਲ ਲਾਉਣ ਦੇ ਲਈ ਡਾਇਰੈਕਸ਼ਨ ਕਿਹੜੀ ਹੋਣੀ ਚਾਹੀਦੀ ਆ? ਨਾਰਥ ਸਾਊਥ ਚਾਹੀਦੀ ਆ? ਕਿੰਨੀ ਸਪੇਸਿੰਗ ਕਿੱਦਾਂ ਹੋਵੇ? ਜੇ ਤੁਸੀਂ ਥੋੜਾ ਉਹ ਵੀ ਐਕਸਪਲੇਨ ਕਰੋ। ਹਾਂਜੀ, ਇਹ ਸਾਰਾ ਇਸ਼ੂ ਜਿਹੜਾ ਆ ਇਹ ਰਾਈਜ਼ ਕਰਦਾ ਆ ਬੂਟੇ ਦੀ ਲਾਈਟ ਰਿਕੁਆਇਰਮੈਂਟ ਤੋਂ। ਠੀਕ ਹੈ। ਜਿਹੜੇ ਵੀ ਬੂਟੇ ਨੇ ਗਰੋ ਕਰਨਾ, ਹਾਂਜੀ, ਉਹਨੂੰ ਮਿੱਟੀ ਚੋਂ ਮਿਲਣ ਵਾਲੇ ਤੱਤ, ਪਾਣੀ, ਲਾਈਟ ਜਾਂ ਰੋਸ਼ਨੀ ਤੇ ਟੈਂਪਰੇਚਰ, ਇਹ 4 ਚੀਜ਼ਾਂ ਜ਼ਰੂਰੀ ਜੀ। ਬਾਕੀ ਸਭ ਗੱਲਾਂ ਬਾਅਦ ਦੀਆਂ। ਸੋ ਜਿਹੜੇ ਬੂਟੇ ਨੂੰ ਤੁਸੀਂ ਕਿਤੇ ਵੀ ਲਾਉਂਦੇ ਜੇ ਬੂਟੇ ਨੂੰ ਸਾਰੇ ਦਿਨ ਦੀ ਲਾਈਟ ਨਹੀਂ ਮਿਲਦੀ ਵਰਸਸ ਇੱਕ ਬੂਟਾ ਜਿਹਨੂੰ ਸਾਰੇ ਦਿਨ ਦੀ ਲਾਈਟ ਮਿਲ ਰਹੀ ਆ, ਉਹ 2 ਬੂਟੇ ਕਦੇ ਵੀ ਬਰਾਬਰ ਨਹੀਂ ਹੋ ਸਕਦੇ। ਬਿਲਕੁਲ। ਜਿਹੜਾ ਇਹ ਬੂਟੇ ਨੂੰ ਜ਼ਿਆਦਾ ਰੋਸ਼ਨੀ ਮਿਲਦੀ ਆ ਉਹਦਾ ਹਮੇਸ਼ਾ ਕੰਪੈਰੀਟਿਵ ਐਜ ਰਹੂਗਾ, ਪ੍ਰੋਵਾਈਡਡ ਵੀ ਤੁਸੀਂ ਉਸ ਬੂਟੇ ਨੂੰ ਜਿੱਥੇ ਖੇਤ 'ਚ ਜਾਂ ਬਗੀਚੀ 'ਚ ਲਾਇਆ ਆ ਵੀ ਇੱਕ ਦੂਜੇ ਦਾ ਇਸ਼ਾਰਾ ਨਾ ਹੋ ਜਾਏ। ਸੋ ਬੂਟੇ ਦਾ ਫਾਈਨਲ ਸਾਈਜ਼ ਇਹ ਯੂਨੀਵਰਸਲ ਆ, ਭਾਵੇਂ ਤੁਸੀਂ ਖੇਤ ਵਿੱਚ ਫਸਲ ਲਾ ਰਹੇ ਜੇ ਜਾਂ ਘਰ 'ਚ ਲਾ ਰਹੇ ਜੇ ਜਾਂ ਘਰ 'ਚ ਕੋਈ ਫਰੂਟ ਟਰੀ ਲਾ ਰਹੇ ਜੇ, ਇਹਦੇ ਫਾਈਨਲ ਸਾਈਜ਼ ਨੂੰ ਹਮੇਸ਼ਾ ਧਿਆਨ 'ਚ ਰੱਖੋ। ਠੀਕ ਹੈ। ਫਾਈਨਲ ਸਾਈਜ਼ ਉਹਦਾ ਕਿੱਡਾ ਹੋਣਾ ਆ, ਉਹਦਾ ਖਲਾਰ ਕਿੰਨਾ ਹੋਊਗਾ, ਉਸ ਹਿਸਾਬ ਨਾਲ ਵੀ ਉਹਨੂੰ ਲੋੜੀਂਦੀ ਧੁੱਪ ਮਿਲੂਗੀ ਜਾਂ ਨਹੀਂ ਮਿਲੂਗੀ, ਇਸ ਹਿਸਾਬ ਨਾਲ ਉਹਦੀ ਸਾਈਟ ਸਿਲੈਕਟ ਕਰਨੀ ਹੈ। ਸੋ ਜੇ ਤੁਸੀਂ ਕੋਈ ਸਬਜ਼ੀ ਲਾ ਰਹੇ ਜਾਂ ਕੋਈ ਵੀ ਫਸਲ ਲਾ ਰਹੇ ਜਾਂ ਬਾਗ ਵੀ ਲਾ ਰਹੇ, ਉਹਦੇ ਵਿੱਚ ਬੂਟੇ ਦੀ ਉਚਾਈ ਕਿੰਨੀ ਆ, ਠੀਕ ਹੈ, ਉਸ ਹਿਸਾਬ ਨਾਲ ਉਹਦੀ ਪਰਛਾਵਾਂ ਉਨੀ ਦੂਰ ਜਾਊਗਾ। ਸੋ ਜਿਹੜਾ ਛੋਟਾ ਹੈ ਬੂਟਾ ਉਹਦੀਆਂ ਰੋਜ਼ ਤੁਸੀਂ ਨੇੜੇ ਲਾ ਸਕਦੇ ਜੇ। ਜਿਵੇਂ ਜਿਵੇਂ ਬੂਟੇ ਦੀ ਹਾਈਟ ਵੱਧਦੀ ਆ ਤਿਵੇਂ ਰੋ ਸਪੇਸਿੰਗ ਵੀ ਵਧੇਗੀ, ਤਾਂ ਕਿ ਬੂਟੇ ਨੂੰ ਇੱਕ ਦੂਜੀ ਰੋ ਦਾ ਪਰਛਾਵਾਂ ਨਾ ਪਵੇ। ਦੂਜੀ ਗੱਲ ਇਹ ਆ ਵੀ ਤੁਹਾਡੀ ਲੋਕੇਸ਼ਨ ਕਿੱਥੇ ਆ। ਜੇ ਤੁਸੀਂ ਇਕੁਏਟਰ ਤੇ ਜੇ, ਬਿਲਕੁਲ ਸੈਂਟਰ ਆਫ ਦੀ ਅਰਥ ਤੇ ਜੇ, ਜਿੱਥੇ ਸਾਲ ਦੇ 365 ਦਿਨ ਬਰਾਬਰ ਹੁੰਦੇ ਆ, ਉੱਥੇ ਸੂਰਜ ਦੀ ਵੀ ਚੜ੍ਹਨ ਦੀ ਤੇ ਡੁੱਬਣ ਦੀ ਜਗ੍ਹਾ ਵੀ ਇੱਕੋ ਆ। ਜਿਵੇਂ ਜਿਵੇਂ ਤੁਸੀਂ ਨਾਰਥ ਵੱਲ ਨੂੰ ਜਾਂਦੇ ਜੇ, ਸਿਆਲ ਦੇ ਦਿਨ ਛੋਟੇ ਹੁੰਦੇ ਜਾਂਦੇ ਤੇ ਗਰਮੀਆਂ ਦੇ ਦਿਨ ਲੰਬੇ ਹੁੰਦੇ। ਜੇ ਤੁਸੀਂ ਕੈਨੇਡਾ ਚਲ ਜਾਓ ਤੇ ਗਰਮੀਆਂ ਦਾ ਜਿਹੜਾ 21 ਜੂਨ ਦਾ ਦਿਨ ਹੈ ਸਭ ਤੋਂ ਲੰਬਾ ਦਿਨ, 11 ਵਜੇ ਤੱਕ ਲੋ ਰਹਿੰਦੀ। ਇੱਥੇ ਉਹ ਦਿਨ ਇੰਨਾ ਲੰਬਾ ਨਹੀਂ ਹੁੰਦਾ। ਇਦਾਂ ਹੀ ਜਿਹੜਾ 21 ਦਸੰਬਰ ਵਾਲਾ ਛੋਟਾ ਦਿਨ ਆ ਕੈਨੇਡਾ ਦੇ ਵਿੱਚ ਬਹੁਤ ਛੋਟਾ ਹੋਊਗਾ, ਇੱਥੇ ਇੰਨਾ ਛੋਟਾ ਨਹੀਂ। ਉਹਦੇ ਨਾਲ ਨਾਲ ਸਨ ਦਾ ਜਿਹੜਾ ਹੋਰਾਈਜ਼ਨ ਤੇ ਐਂਗਲ ਆ ਉਹ ਵੀ ਥੱਲੇ ਹੋਈ ਜਾਂਦਾ, ਦੱਖਣ ਵੱਲ ਨੂੰ ਜਾਂਦਾ, ਨਾਰਦਰਨ ਹੈਮੀਸਫੀਅਰ ਚ। ਸੋ ਜੇ ਤੁਹਾਡੀ ਫਸਲ ਦੀਆਂ ਰੋਜ਼ ਈਸਟ ਵੈਸਟ ਰਨ ਕਰਦੀਆਂ ਤਾਂ ਜਦੋਂ ਸੂਰਜ ਦਾ ਐਂਗਲ ਹੋਰਾਈਜ਼ਨ ਥੱਲੇ ਹੋਇਆ ਸਾਊਥ ਵਾਲੀ ਸਾਈਡ ਤੇ ਜਿਹੜੀ ਇੱਕ ਰੋ ਆ ਉਹਦੀ ਸ਼ੇਡ ਦੂਜੇ ਤੇ ਪੈਣੀ ਆ। ਸੋ ਜਿਹੜੀ ਸਦਰਨ ਮੋਸਟ ਰੋ ਆ ਉਹਨੂੰ ਤੇ ਸਿੱਧੀ ਧੁੱਪ ਮਿਲੀ, ਪਰ ਬਾਕੀ ਸਾਰਿਆਂ ਦੇ ਪਰਛਾਵਾਂ ਰਹਿ ਗਿਆ। ਉੱਥੇ ਪਰਛਾਵਾਂ ਹੋਣ ਕਰਕੇ, ਸ਼ੈਡੋ ਹੋਣ ਕਰਕੇ ਨਾ ਤਾਂ ਉਹਨਾਂ ਨੂੰ ਪ੍ਰੋਪਰ ਲਾਈਟ ਮਿਲਣੀ ਆ, ਠੀਕ ਆ, ਤੇ ਹਿਊਮਿਡਿਟੀ ਵੀ ਵੱਧ ਰਹੂਗੀ। ਹਵਾ ਦੀ ਡਾਇਰੈਕਸ਼ਨ ਦੇ ਕਰਕੇ ਉਹ ਚ ਕੈਨੋਪੀ ਵੈਂਟੀਲੇਸ਼ਨ ਜਿਹਨੂੰ ਕਹਿੰਦੇ ਆ, 에ਅਰ ਫਲੋ ਵੀ ਨਹੀਂ ਹੋਊਗਾ, ਉੱਥੇ ਹਿਊਮਿਡਿਟੀ ਬਿਲਡ ਅਪ ਹੋਊਗੀ, ਡਿਜ਼ੀਜ਼ ਜਾਂ ਬਿਮਾਰੀ ਪੈਦਾ ਹੋਊਗੀ। ਜੇ ਤੁਸੀਂ ਉਹਨੂੰ ਈਸਟ ਵੈਸਟ ਲਾਉਂਦੇ ਜੇ ਤੇ ਇੱਕ ਹਰੇਕ ਰੋ ਨੂੰ ਸਵੇਰੇ ਅਰਲੀ ਮਾਰਨਿੰਗ, ਮਿਡ ਮਾਰਨਿੰਗ, ਫਿਰ ਦੁਪਹਿਰ ਨੂੰ ਬਿਲਕੁਲ ਉੱਪਰੋਂ ਤੇ ਆਫਟਰਨੂਨ ਚ ਵੈਸਟ ਸਾਈਡ ਤੋਂ ਸਾਰਾ ਟਾਈਮ ਉਹਨੂੰ ਕਿਸੇ ਨਾ ਕਿਸੇ ਪਾਸੇ ਤੋਂ ਧੁੱਪ ਪੈਣੀ ਆ। ਠੀਕ। ਸੋ ਉਹ ਜਿੰਨੀ ਉਹਦੀ ਹਾਈਟ ਵਧਿਆ ਉਹਨਾਂ ਉਹਦਾ ਰੋ ਟੂ ਰੋ ਡਿਸਟੈਂਸ ਜਿਹੜਾ ਆ ਉਹ ਵਧੂਗਾ, ਤਾਂ ਕਿ ਇੱਕ ਰੋ ਦਾ ਪਰਛਾਵਾਂ ਦੂਜੀ ਤੇ ਨਾ ਪਵੇ। ਸੋ ਜੇ ਮੰਨ ਲਓ ਤੁਸੀਂ ਘਰੇ ਵੇਲਾਂ ਲਾ ਰਹੇ ਜੇ, ਸਟਰਕਚਰ ਲਾ ਕੇ ਜਿਹੜੀਆਂ ਪੋਸਟਾਂ ਗੱਡ ਕੇ ਤੇ ਉੱਤੇ ਕੋਈ ਨੈਟ ਵਗੈਰਾ ਬੰਨਤਾ ਜਾਂ ਬੰਨਤੀ ਤੇ ਘੀਆ, ਕਰੇਲੇ, ਕੋਈ ਵੀ ਵੇਲ ਵਾਲੀ ਫਸਲ ਲਾਤੀ, ਸੋ ਉਹਨਾਂ 2 ਰੋਜ਼ ਦੇ ਵਿੱਚ ਇੰਨਾ ਕੁ ਫਾਸਲਾ ਹੋਣਾ ਚਾਹੀਦਾ ਆ ਕਿ ਇੱਕ ਦਾ ਪਰਛਾਵਾਂ ਦੂਜੀ ਤੇ ਨਾ ਪਵੇ, ਬਹੁਤ ਥੋੜਾ ਪਵੇ। ਜੇ ਥਾਂ ਥੋੜੀ ਆ ਤੇ ਬਹੁਤ ਥੋੜਾ ਪਵੇ, ਐ ਨਾ ਹੋਵੇ ਵੀ ਫੁੱਟ ਦੂਰੀ ਤੇ ਲਾ ਕਿਉਂਕਿ ਉੱਤੇ ਫਿਰ ਇੱਕ ਪਾਸੇ ਦੀ ਧੁੱਪ ਇੱਕ ਨੂੰ ਪੈਣੀ ਆ, ਦੂਜੇ ਪਾਸੇ ਧੁੱਪ ਦੂਜੀ ਨੂੰ ਪੈਣੀ, ਜਿਹੜੀਆਂ ਬਾਕੀ ਉਹਨਾਂ ਨੂੰ ਰਹਿ ਜਾਣਾ। ਫਿਰ ਬੰਦੇ ਨੇ ਕਹਿਣਾ ਯਾਰ ਪਾਣੀ ਤਾਂ ਮੈਂ ਬਹੁਤ ਪਾਇਆ, ਆ ਵੀ ਬਹੁਤ ਕੁਛ ਕੀਤਾ, ਪਰ ਹੋਇਆ ਕੁਛ ਨਹੀਂ ਚੰਗੇ ਤਰੀਕੇ ਨਾਲ। ਉਹ ਲਾਈਟ ਦਾ ਚੱਕਰ ਆ ਸਾਰਾ। ਬੂਟੇ ਨੂੰ ਜਿੰਨੀ ਲਾਈਟ ਚਾਹੀਦੀ, ਆਮ ਫਸਲਾਂ ਨੂੰ 6 ਘੰਟੇ ਤੋਂ ਵੱਧ ਦੀ ਸਿੱਧੀ ਧੁੱਪ ਚਾਹੀਦੀ ਹੁੰਦੀ ਹੈ, ਪਰ ਜੇ 8 ਘੰਟੇ ਦੀ ਮਿਲ ਜੇ ਤੇ ਹੋਰ ਵੀ ਬੈਟਰ ਹੈ। ਜੀ, ਸੋ ਬਿਲਕੁਲ। ਸੋ ਡਾਕਟਰ ਰਿਆੜ ਨੇ ਆਪਾਂ ਨੂੰ ਜਿਹੜਾ ਇਸ ਦੇ ਵਿੱਚ ਦੱਸਿਆ ਵੀ ਕਿੱਦਾਂ ਜਿਹੜਾ ਉਸ ਦੇ ਵਿੱਚ ਤੁਸੀਂ ਬੇਸਿਕਲੀ ਆਪਣਾ ਗਾਰਡਨ ਕਿੱਦਾਂ ਡਿਜ਼ਾਈਨ ਕਰੋ ਤਾਂ ਜੋ ਉਸ ਦੇ ਬੈਸਟ ਆਊਟਪੁੱਟ
ਜਿਹੜੀ ਉਹ ਤੁਸੀਂ ਇਸ ਦੇ ਵਿੱਚ ਲੈ ਸਕੋ। ਸੋ ਡਾਕਟਰ ਰਿਆੜ, ਆਪਾਂ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਗੱਲਬਾਤ ਨੂੰ ਇਸੇ ਨੂੰ ਆਪਾਂ ਜਾਰੀ ਰੱਖਾਂਗੇ। ਕਲਾਈਮੇਟ ਚੇਂਜ ਬਾਰੇ ਵੀ ਇਸ ਤੋਂ ਬਾਅਦ ਦੇ ਵਿੱਚ ਬ੍ਰੇਕ ਤੋਂ ਬਾਅਦ 'ਚ ਆਪਾਂ ਗੱਲਬਾਤ ਕਰਾਂਗੇ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਇਸ ਮੌਕੇ ਚੱਲ ਰਿਹਾ ਜੀ ਸਾਂਝੀ ਸੱਤ, ਜਿਸ ਦੇ ਵਿੱਚ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਡਾਕਟਰ ਰਣਜੀਤ ਰਿਆੜ ਹੁਣਾਂ ਦੇ ਨਾਲ, ਜੋ ਕਿ ਫਰੈਜ਼ਨੋ ਸਟੇਟ ਯੂਨੀਵਰਸਿਟੀ, ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਜਿਹੜਾ ਫਰੈਜ਼ਨੋ ਦੇ ਵਿੱਚ ਇਹਨਾਂ ਦਾ ਹੈਗਾ ਆ, ਉੱਥੇ ਇਹ ਬਤੌਰ ਪ੍ਰੋਫੈਸਰ ਕੰਮ ਕਰਦੇ ਨੇ। ਸੋ ਡਾਕਟਰ ਸਾਹਿਬ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਸੋ ਡਾਕਟਰ ਰਿਆੜ, ਇਸ ਤੋਂ ਪਹਿਲਾਂ ਆਪਾਂ ਚਲੋ ਵੇਲਾਂ ਦੀ ਵੱਲਾਂ ਦੀ ਉਹ ਸਾਰੀ ਗੱਲ ਕੀਤੀ ਵੀ ਅੱਜ ਕੱਲ੍ਹ ਜੋ ਮੌਸਮ ਦੇ ਹਿਸਾਬ ਦੇ ਨਾਲ ਜਿਹੜਾ ਉਹ ਚੱਲ ਰਿਹਾ ਆ। ਇੱਕ ਹੋਰ ਸਵਾਲ ਜਿਹੜਾ ਅਕਸਰ ਆਉਂਦਾ ਆ ਵੀ ਆ ਰਿਹਾ ਹੈ ਇਸ ਟਾਈਮ ਖਾਸ ਕਰਕੇ ਵੀ ਫਰੂਟ ਲੱਗਦਾ ਆ, ਫਰੂਟ ਟਰੀਜ਼ ਨੂੰ, ਪਰ ਝੜੀ ਜਾ ਰਿਹਾ ਜਲਦੀ। ਫਰੂਟ ਦੀ ਕੈਨਪੀ ਵਗੈਰਾ ਉਹ ਸਾਰਾ ਕੁਝ ਹੈ, ਪਰ ਫਰੂਟ ਜਲਦੀ ਜਿਹੜਾ ਉਹ ਝੜਦਾ ਜਾ ਰਿਹਾ, ਮੇਬੀ ਪੂਰਾ ਮੈਚਿਓਰ ਨਹੀਂ ਹੋ ਪਾ ਰਿਹਾ ਜਾਂ ਕੁਝ ਹੋ ਰਿਹਾ। ਕੀ ਕਾਰਨ ਇਸ ਦੇ ਵਿੱਚ ਹੋ ਸਕਦੇ ਨੇ? ਸੋ ਮੈਂ ਥੋੜਾ ਜਿਹਾ ਹੋਰ ਕੁਐਸਚਨ ਕਲੈਰੀਫਾਈ ਕਰੂੰਗਾ ਕਿ ਫਰੂਟ ਛੋਟਾ ਝੜ ਰਿਹਾ ਕਿ ਵੱਡਾ ਹੋ ਕੇ ਝੜ ਰਿਹਾ। ਇਹ ਦੇਖੋ, ਜਿੱਦਾਂ ਨੇ ਦੱਸਿਆ ਉਹਨਾਂ ਨੇ ਹੁਣ ਪੂਰਾ ਐਕਸਪਲੇਨ ਨਹੀਂ ਕੀਤਾ। ਸੋ ਜੇ ਤੁਸੀਂ ਦੋਨਾਂ ਚੀਜ਼ਾਂ ਦੇ ਵਿੱਚ ਸਾਨੂੰ ਦੱਸ ਦਿਓ ਵੀ ਕੀ ਇਸ ਦਾ ਹੁੰਦਾ ਮਾਜਰਾ। ਦੇਖੋ ਜੀ, ਫਿਜ਼ੀਓਲੋਜੀ ਦੇ ਤੌਰ ਤੇ ਜਾਈਏ, ਪਰ ਮੈਂ ਇੰਨੀ ਡਿਟੇਲ ਨਹੀਂ ਜਾਊਂਗਾ। ਹਰੇਕ ਬੂਟੇ ਦੀ ਇੱਕ ਕੈਪੈਸਿਟੀ ਹੁੰਦੀ ਆ ਕਿ ਕਿੰਨਾ ਲੋਡ, ਜਿਹੜਾ ਫਰੂਟ ਲੋਡ ਹੈ, ਉਹ ਚੱਲ ਸਕਦਾ। ਠੀਕ ਹੈ। ਹਮੇਸ਼ਾ ਫਰੂਟਸ ਜਿਹੜੇ ਆ ਉਹ ਜਦੋਂ ਫੁੱਲ ਬਣਾਉਂਦੇ ਆ ਉਹ ਜ਼ਿਆਦਾ ਬਣਾਉਂਦੇ ਆ, ਉੱਤੇ ਫੁੱਲ ਬਹੁਤ ਆਊਗਾ। ਪਰ ਜੇ ਸਾਰੇ ਫੁੱਲ ਫਰੂਟ 'ਚ ਤਬਦੀਲ ਹੋ ਜਾਣ ਤਾਂ ਬੂਟੇ 'ਚ ਇੰਨੀ ਸੱਤਿਆ ਹੈ ਨਹੀਂ ਕਿ ਉਹ ਸਾਰਿਆਂ ਨੂੰ ਮੈਚਿਓਰਿਟੀ ਤੱਕ ਲੈ ਜਾਵੇ। ਠੀਕ ਹੈ। ਈਵਨ ਆਪਟੀਮਮ ਕੰਡੀਸ਼ਨਸ ਦੇ ਵਿੱਚ, ਜੇ ਬਿਲਕੁਲ ਵਧੀਆ ਹਾਲਤਾਂ ਵਿੱਚ ਵੀ ਉਸ ਬੂਟੇ ਦੀ ਹਾਲਤ ਨਹੀਂ ਹੁੰਦੀ ਕਿ ਉਹ ਉਸ ਸਾਰੇ ਫਰੂਟ ਨੂੰ ਮੈਚਿਓਰਿਟੀ ਤੱਕ ਲੈ ਜਾਵੇ ਜਾਂ ਕੈਰੀ ਕਰ ਲਵੇ। ਸੋ ਉਹਨੂੰ ਕਿਸੇ ਨਾ ਕਿਸੇ ਸਟੇਜ ਤੇ ਥੋੜੇ ਥੋੜੇ ਉਹ ਫੁੱਲ ਝਾੜਨੇ ਪੈਂਦੇ ਆ। ਠੀਕ ਆ। ਸੋ ਕਿਤੇ ਉਹ ਫੁੱਲ ਝੜ ਜਾਂਦੇ ਆ, ਜਦੋਂ ਫਲ ਬਣਦੇ ਆ ਲੋਡ ਜ਼ਿਆਦਾ ਹੋ ਜਾਂਦਾ। ਜਿਵੇਂ ਜਿਵੇਂ ਫੁੱਲ ਤੋਂ ਫਲ ਬਣਨਾ, ਐਨਰਜੀ ਉਹ ਚ ਜਾਣੀ ਹੈ, ਕਾਰਬੋਹਾਈਡਰੇਟਸ ਦੀ ਫਾਰਮ ਦੇ ਵਿੱਚ ਐਨਰਜੀ ਜਾਣੀ ਹੈ। ਸੋ ਜੇ ਉਹ ਬੂਟੇ ਨੂੰ ਜਦੋਂ ਲੱਗਿਆ, ਜਿਸ ਸਟੇਜ ਤੇ ਵੀ ਆਣ ਕੇ ਲੱਗਣ ਲੱਗਿਆ ਵੀ ਜੇ ਹੁਣ ਮੇਰੇ ਤੋਂ ਬੂਟੇ ਤੇ 100 ਫਲ ਲੱਗਾ ਹੋਇਆ ਤੇ ਉਹ 100 ਨੂੰ ਸਸਟੇਨ ਨਹੀਂ ਕਰ ਸਕਦਾ, ਤੇ ਜਿਹੜਾ ਵੀ ਸਭ ਤੋਂ ਛੋਟਾ ਤੇ ਸਭ ਤੋਂ ਯੰਗੈਸਟ ਹੋਊਗਾ ਉਹਨੂੰ ਝਾੜ ਦੇਣਾ। ਓਕੇ, ਠੀਕ। ਜਿਵੇਂ ਜਿਵੇਂ ਫਲ ਵੱਡਾ ਹੋਈ ਜਾਏਗਾ ਉਹਨੇ ਉਹਦੇ ਝੜਨ ਦੀ ਪ੍ਰੋਬੇਬਿਲਿਟੀ ਘਟਦੀ ਜਾਏਗੀ। ਠੀਕ ਹੈ, ਕਿਉਂਕਿ ਉਨੀ ਉਹ ਚ ਬੂਟੇ ਨੇ ਵੱਧ ਐਨਰਜੀ ਪਾਈ ਆ। ਬੂਟੇ ਵੀ ਸਮਾਰਟ ਨੇ, ਉਹ ਕਹਿੰਦੇ ਵੀ ਅਸੀਂ ਉਹਨਾਂ ਨੇ ਵੀ ਪੂਰਾ ਅੰਦਰ ਪਾਈ ਆ, ਕਿਉਂ ਇਹਨੂੰ ਵੇਸਟ ਕਰਨਾ। ਪੂਰਾ ਕੰਪਿਊਟਰ ਰੱਖਿਆ ਉਹਨਾਂ ਨੇ ਅੰਦਰ। ਬਿਲਕੁਲ, ਇਹ ਫਿਜ਼ੀਓਲੋਜੀਕਲੀ ਹੈ, ਇਹ ਮਤਲਬ
ਦੇ ਕੈਨ ਬੂਟਿਆਂ ਨੂੰ ਸੈਂਸ ਹੋ ਜਾਂਦਾ ਸੈਂਸ ਹੋ ਜਾਂਦਾ ਹੈ। ਸੋ ਜਿਹੜਾ ਵੀ ਯੰਗੈਸਟ ਫਲਾਵਰ ਆ ਜਾਂ ਯੰਗੈਸਟ ਫਰੂਟਿੰਗ ਸਟਰਕਚਰ ਆ ਉਹ ਸਭ ਤੋਂ ਪਹਿਲਾਂ ਚੜੂਗਾ। ਜੇ ਸਟ੍ਰੈਸ ਲੱਗ ਜਾਂਦਾ ਬੂਟੇ ਨੂੰ ਕਿਸੇ ਤਰ੍ਹਾਂ ਦਾ ਵੀ ਫਿਰ ਹੋਰ ਵੱਡੇ ਸਾਈਜ਼ ਦੇ ਜਿਹੜੇ ਬੂਟੇ ਆ ਫਲ ਆ ਉਹ ਵੀ ਚੜਨਗੇ। ਠੀਕ ਆ। ਸੋ ਇੱਕ ਤੇ ਫਰੂਟਿੰਗ ਲੋਡ ਬੈਲੈਂਸ ਆ, ਉਹ ਤੋਂ ਬਚਣ ਦਾ ਤਰੀਕਾ ਇਹ ਆ ਵੀ ਇਸ ਤੋਂ ਪਹਿਲਾਂ ਕਿ ਬੂਟਾ ਰਿਅਲਾਈਜ਼ ਕਰੇ ਵੀ ਮੇਰੇ ਕੋਲ ਫਰੂਟ ਬਹੁਤ ਜ਼ਿਆਦਾ, ਜਦੋਂ ਉਹਨੂੰ ਫਲ ਲੱਗਦੇ ਹੀ ਆ ਛੋਟੇ ਛੋਟੇ, ਜੇ ਮੰਨ ਲਓ ਸੇਬ ਆ ਜਾਂ ਕੋਈ ਵੀ ਫਰੂਟ ਆ 4-5 ਇਕੱਠੇ ਲੱਗੇ ਹੋਏ, ਤੁਸੀਂ ਆਪ ਜਾ ਕੇ ਉਹਨੂੰ ਝਾੜ ਦਿਓ, ਵਿਰਲੇ ਕਰ ਦਿਓ। ਓਕੇ ਠੀਕ ਆ। ਇੱਕ ਜਾਂ ਦੋ ਰਹਿਣ ਦਿਓ ਇੱਕ ਘੁੰਗੇ ਦੇ ਵਿੱਚ, ਬਾਕੀ ਜਿਹੜੇ ਆ ਉਹ ਪਹਿਲਾਂ ਹੀ ਉਹਨਾਂ ਨੂੰ ਤੋੜ ਦਿਓ ਤਾਂ ਕਿ ਬੂਟੇ ਨੂੰ ਉਹ ਕੰਮ ਨਾ ਕਰਨਾ ਪਵੇ, ਜਿਹੜੀ એનર્ਜੀ ਵੇਸਟ ਹੋਣੀ ਉਹ ਵੀ ਬਚ ਜੇ ਉਹਦੀ। ਦੂਜਾ ਨਿਊਟ੍ਰੀਸ਼ਨਲ ਬੈਲੈਂਸ। ਠੀਕ ਹੈ। ਬੂਟੇ ਨੂੰ ਜਦੋਂ ਉਹਦਾ ਐਕਟਿਵ ਗਰੋਥ ਸਟੇਜ ਆਉਣੀ ਆ ਉਸ ਤੋਂ ਪਹਿਲਾਂ ਬੂਟੇ ਦੀਆਂ ਜੜ੍ਹਾਂ ਦੇ ਵਿੱਚ ਗੋਡੀ ਵਗੈਰਾ ਕਰਕੇ ਤੇ ਜਿਹੜੀ ਵੀ ਖਾਦ ਵਗੈਰਾ ਪਾਉਣੀ ਆ ਮਿੱਟੀ ਦੇ ਹਿਸਾਬ ਨਾਲ, ਬੂਟੇ ਦੀ ਸਟੇਜ ਦੇ ਹਿਸਾਬ ਨਾਲ, ਕਿਸੇ ਵੀ ਤੁਹਾਨੂੰ ਐਕਸਟੈਂਸ਼ਨ ਲਿਟਰੇਚਰ ਚੋਂ ਹਰੇਕ ਫਸਲ ਦੇ ਬਾਰੇ ਤੁਹਾਨੂੰ ਜਾਣਕਾਰੀ ਮਿਲ ਜੂਗੀ ਵੀ ਇਹਨੂੰ ਕਿਹੜੀ ਸਟੇਜ ਤੇ ਕਿੰਨੀ ਖਾਦ ਜਾਂ ਕਿਹੜੇ ਨਿਊਟ੍ਰੀਐਂਟਸ ਪਾਉਣੇ ਆ। ਬਾਕੀ ਤੁਹਾਨੂੰ ਆਪਣੇ ਏਰੀਆ ਦੀ ਸੋਇਲ ਤੋਂ ਵੀ ਪਤਾ ਲੱਗ ਜੂਗਾ ਵੀ ਇਸ ਏਰੀਆ 'ਚ ਕਿਹੜੇ ਨਿਊਟ੍ਰੀਐਂਟਸ ਦੀ ਡੈਫੀਸ਼ੀਐਂਸੀ ਹੁੰਦੀ ਆ ਜਾਂ ਕਿਹੜੀ ਕ੍ਰੌਪ ਨੂੰ ਕਿਹੜਾ ਨਿਊਟ੍ਰੀਐਂਟ ਪਾਇਆ ਰਿਸਪੌਂਡ ਕਰਦਾ ਹੈ। ਕਈ ਵਾਰੀ ਲੋੜ ਨਹੀਂ ਹੁੰਦੀ, ਤੁਸੀਂ ਪਾਈ ਵੀ ਜਾਂਦੇ, ਉਹਦਾ ਕੋਈ ਫਾਇਦਾ ਨਹੀਂ ਹੋਣਾ। ਸੋ ਨਿਊਟ੍ਰੀਐਂਟ ਉਹ ਪਾਵੋ ਜਿਹਦੀ ਲੋੜ ਹੈ, ਪਰ ਜਿਹਦੀ ਲੋੜ ਆ ਉਹ ਪਾਓ ਜ਼ਰੂਰ, ਨਹੀਂ ਤਾਂ ਫਿਰ ਖਰਾਬ ਹੋ ਜਾਊਗਾ। ਨਹੀਂ ਤੇ ਬੂਟੇ ਦਾ ਜਿਹੜਾ ਨਿਊਟ੍ਰੀਸ਼ਨਲ ਬੈਲੈਂਸ ਨਹੀਂ ਰਹੂਗਾ ਤੇ ਉਹਨੂੰ ਸਟ੍ਰੈਸ ਲੱਗੂਗੀ। ਜਿਹੜੇ ਵੀ ਨਿਊਟ੍ਰੀਐਂਟ ਦੀ ਉਹਨੂੰ ਡੈਫੀਸ਼ੀਐਂਸੀ ਆਈ ਉਹਦੇ ਕਰਕੇ ਉਹਦੀ ਗਰੋਥ, ਇਸ ਸਾਲ ਦਾ ਫਰੂਟ ਲੋਡ, ਅਗਲੇ ਸਾਲ ਦਾ ਫਰੂਟ ਲੋਡ ਸਾਰਾ ਘਟੂਗਾ। ਸੋ ਅੱਗੇ ਤੋਂ ਅੱਗੇ ਭਵਿੱਖ ਤੇ ਵੀ ਅਸਰ ਪਾ ਦਿੰਦਾ ਹੈ। ਹਾਂਜੀ, ਕਿਉਂਕਿ ਜਿਹੜੇ ਬੂਟੇ ਨੇ ਅਗਲੇ ਸਾਲ ਜਿਹੜਾ ਫਲ ਲਾਉਣਾ ਆ ਉਹਦੀਆਂ ਜਿਹੜੀਆਂ ਬਰਡਸ ਆ ਉਹ ਇਸ ਸਾਲ ਬਣਨੀਆਂ। ਬਿਲਕੁਲ। ਸੋ ਜੇ ਮੰਨ ਲਓ ਅਸੀਂ ਫਲ ਤੋੜ ਲਏ, ਝਾੜ ਲਏ, ਹਾਰਵੈਸਟ ਕਰ ਲਿਆ, ਬੂਟੇ ਨੂੰ ਔੜ ਲਵਾਤੀ, ਉਹਨਾਂ ਦਿਨਾਂ ਦੇ ਵਿੱਚ ਹੀ ਅਗਲੇ ਸਾਲ ਦੀਆਂ ਜਿਹੜੀਆਂ ਬਰਡਸ ਆ ਉਹ ਬਣਨੀਆਂ ਹੁੰਦੀਆਂ। ਸੋ ਉਸ ਸਟੇਜ ਤੇ ਜਦੋਂ ਉਹਦੇ ਬੂਟੇ ਦੇ ਜਦੋਂ ਪੱਤੇ ਝੜ ਰਹੇ ਆ ਉਦੋਂ ਉਹਨੂੰ ਪਾਣੀ ਦੀ ਕਮੀ ਜਾਂ ਔੜ ਨਹੀਂ ਲੱਗਣੀ ਚਾਹੀਦੀ। ਇਹਨਾਂ ਪਾਣੀ ਨਹੀਂ ਉਹਨੂੰ ਚਾਹੀਦਾ ਹੁੰਦਾ, ਪਰ ਫਿਰ ਵੀ ਉਹਨੂੰ ਔੜ ਨਾ ਲੱਗਣ ਦਾ। ਠੀਕ ਹੈ। ਸੋ ਇਹ ਵੀ ਇੱਕ ਰੀਜ਼ਨ ਹੁੰਦਾ ਵੀ ਜੇ ਉਹ ਬਰਡ ਇਸ ਸਾਲ ਬਣੀ ਆ, ਮੈਲਫਾਰਮਡ ਹੈ ਜਾਂ ਮਿਸਸ਼ੇਪਨ ਆ ਜਾਂ ਕੋਈ ਵੀ ਉਹ ਚ ਐਨੋਮਲੀ ਆ, ਅਗਲੇ ਸਾਲ ਉਹ ਝੜ ਜਾਣੀ। ਠੀਕ ਆ। ਸੋ ਇੱਕ ਆਮ ਬੰਦਾ ਡਾਕਟਰ ਰਿਆੜ ਜਦੋਂ ਕਿਸੇ ਨਰਸਰੀ ਦੇ ਵਿੱਚ ਜਾਂਦਾ ਆ, ਅੱਜ ਕੱਲ੍ਹ ਬਿਗ ਜਿੱਦਾਂ ਹੋਮ ਡਿਪੋ, ਕਾਸਕੋ, ਕਈ ਥਾਵਾਂ ਦੇ ਉੱਤੇ ਫਲਾਂ ਦੇ ਦੇਖਦਾ ਆ ਵੀ ਮੈਂ ਘਰੇ ਬੂਟਾ ਲਾਉਣਾ ਆ, ਉਹ ਦੇਖਣ ਦੇ ਹੋਏ ਕਿਹੜੀਆਂ ਚੀਜ਼ਾਂ ਦਾ ਖਾਸ ਧਿਆਨ ਉਹਨੂੰ ਜਿਹੜਾ ਉਹ ਰੱਖਣਾ ਚਾਹੀਦਾ ਉਹ ਜਿਹੜਾ ਪਲਾਂਟ ਸਿਲੈਕਟ ਕਰਨ ਦੇ ਲਈ? ਦੇਖੋ ਜੀ, ਜਿਹੜੇ ਲੋਕਲ ਨਰਸਰੀਜ਼ ਨੇ ਜਾਂ ਗਾਰਡਨ ਸਟੋਰਸ ਨੇ, ਉੱਥੇ ਜਿਹੜੇ ਬੂਟੇ ਆਉਂਦੇ ਮੋਸਟ ਆਫ ਦਾ ਟਾਈਮ ਉਹ ਲੋਕਲ ਅਡੈਪਟਡ ਹੁੰਦੇ ਆ। ਠੀਕ ਹੈ। ਉਹ ਮਤਲਬ ਇਦਾਂ ਨਹੀਂ ਵੀ ਜੇ ਉਹ ਬੂਟਾ ਮਿਨੇਸੋਟਾ ਚੱਲਣ ਵਾਲਾ ਤੇ ਕੈਲੀਫੋਰਨੀਆ ਚ ਵੇਚਦੇ, ਉਹ ਇੱਥੇ ਨਹੀਂ ਕਰਦੇ। ਓਰੀਜਨਲ ਹੁੰਦਾ, ਇੰਨਾ ਸਟ੍ਰਿੰਜੈਂਟ ਨਹੀਂ ਹੁੰਦਾ, ਬਟ ਕਾਫੀ ਹੱਦ ਤੱਕ ਉਹ ਹੋ ਜਾਂਦਾ। ਫॉर ਐਗਜ਼ਾਮਪਲ ਪੀਚਸ ਹੈ, ਜਿੱਦਾਂ ਜੀ ਪੀਚ ਦਾ ਬੂਟਾ ਆ, ਕਈ ਵੈਰਾਈਟੀਜ਼ ਨੇ ਉਹ ਲੋ ਚਿਲ ਵੈਰਾਈਟੀਜ਼ ਆ। ਕਈ ਵੈਰਾਈਟੀਜ਼ ਆ ਉਹਨਾਂ ਨੂੰ ਜ਼ਿਆਦਾ ਠੰਡ ਚਾਹੀਦੀ ਆ। ਸੋ ਜੇ ਮੰਨ ਲਓ ਤੁਸੀਂ ਜ਼ਿਆਦਾ ਠੰਡ ਵਾਲੇ ਬੂਟੇ ਨੂੰ ਇੱਥੇ ਲਾ ਲੋਗੇ ਤੇ ਅਗਲੇ ਸਾਲ ਇੰਨੀ ਠੰਡ ਪਈ ਨਹੀਂ, ਉਹਨੂੰ ਫਰੂਟ ਨਹੀਂ ਲੱਗਣਾ। ਜੀ। ਸੋ ਥੋੜੀ ਜਿਹੀ ਆਪਣੀ ਵੀ ਸਟੱਡੀ ਦੇਖ ਲਓ, ਕੁਇਕ ਸਰਚ ਮਾਰਿਆ ਤੁਹਾਨੂੰ ਗੂਗਲ ਤੇ, ਪਰ ਜੇ ਤੁਹਾਨੂੰ ਪਤਾ ਹੋਵੇ, ਤੁਸੀਂ ਵੈਲਿਡ ਸੋਰਸ ਹੋਵੇ ਵੀ ਜਿੱਥੋਂ ਜਾਣਕਾਰੀ ਤੁਹਾਨੂੰ ਸਾਰੀ ਮਿਲ ਜਾਂਦੀ ਹੈ, ਲੱਭ ਜਾਂਦੀ ਹੈ ਤੁਹਾਡੇ ਗੁਜ਼ਾਰੇ ਜੋਗੀ। ਸੋ ਜੇ ਤੁਸੀਂ ਬੂਟਾ ਲੈਣ ਜਾਂਦੇ ਜੇ, ਉਹ ਜਨਰਲੀ ਗ੍ਰਾਫਟਡ ਹੁੰਦੇ ਆ, ਸਾਲ 1.5 ਸਾਲ ਦੀ ਗਰੋਥ ਉਹਨਾਂ ਦੀ ਆਲਰੇਡੀ ਹੋਈ ਹੁੰਦੀ ਹੈ। ਤੇ ਕਈਆਂ ਨੂੰ ਤਾਂ ਫੈਦਰਿੰਗ ਵੀ ਕੀਤੀ ਹੁੰਦੀ, ਜੇ ਉਹਨਾਂ ਦੀ ਕਰੂੰਬਲੀ ਕੱਟੀ ਹੁੰਦੀ ਆ ਤਾਂ ਕਿ ਬੂਟਾ ਲੰਬਾ ਬਹੁਤਾ ਨਾ ਹੋਵੇ, ਸਾਈਡ ਨੂੰ ਜਾਵੇ ਤੇ ਫਰੂਟ ਜ਼ਿਆਦਾ ਦੇਵੇ। ਸੋ ਉਹਦੇ ਵਿੱਚ ਤੁਹਾਨੂੰ ਇਹ ਵੇਖਣਾ ਚਾਹੀਦਾ ਵੀ ਉਹਦੇ ਲੇਬਲ ਤੇ ਦੇਖੋ ਵੀ ਇਹਨੂੰ ਕਿੰਨੀ ਧੁੱਪ ਚਾਹੀਦੀ ਆ, ਕਿੰਨੀ ਇਹਨੂੰ ਠੰਡ ਚਾਹੀਦੀ ਆ, ਠੀਕ ਆ, ਕਿੱਦਾਂ ਦੀ ਇਹਨੂੰ ਮਿੱਟੀ ਚਾਹੀਦੀ ਆ, ਕਿੰਨਾ ਡੂੰਘਾ ਟੋਆ ਚਾਹੀਦਾ। ਸੋ ਉਸ ਹਿਸਾਬ ਨਾਲ ਤੁਸੀਂ ਦੇਖੋ ਵੀ ਤੁਹਾਡੇ ਗਾਰਡਨ ਦੇ ਵਿੱਚ ਇਦਾਂ ਦੀ ਥਾਂ ਹੈਗੀ ਆ ਤੇ ਫਿਰ ਉਸ ਹਿਸਾਬ ਨਾਲ ਜਿੰਨੀ ਜਗ੍ਹਾ ਉਹਨੂੰ ਚਾਹੀਦੀ ਆ, ਬਾਅਦ ਚ ਉਹਨੂੰ ਕਿੱਦਾਂ ਦੀ ਟ੍ਰੇਨਿੰਗ ਐਂਡ ਪ੍ਰੂਨਿੰਗ ਚਾਹੀਦੀ ਆ ਜਾਂ ਮੇਨਟੇਨੈਂਸ ਚਾਹੀਦੀ ਆ, ਫਰਟੀਲਿਟੀ ਮੈਨੇਜਮੈਂਟ ਕਿੱਦਾਂ ਦੀ ਚਾਹੀਦੀ ਆ, ਪਾਣੀ ਕਿੰਨਾ ਚਾਹੀਦਾ ਉਸ ਹਿਸਾਬ ਨਾਲ ਉਹਦਾ ਪਾਣੀ ਹੋਵੇ, ਉਹਨੂੰ ਸਪੋਰਟ ਕਿੱਦਾਂ ਦੀ ਚਾਹੀਦੀ ਜਦ ਤੱਕ ਉਹਦੀ ਜੜ ਪੂਰੀ ਐਸਟੈਬਲਿਸ਼ ਨਹੀਂ ਹੋ ਜਾਂਦੀ ਤਾਂ ਕਿ ਹਵਾ ਨਾਲ ਟੇਢਾ ਨਾ ਹੋ ਜਾਏ। ਸੋ ਇਹੋ ਜਿਹੀਆਂ ਆਮ ਜਿਹੜੀਆਂ ਗੱਲਾਂ ਨੇ ਇਹਨਾਂ ਤੋਂ ਹਿਸਾਬ ਨਾਲ ਤੁਸੀਂ ਸਿਲੈਕਟ ਕਰ ਸਕਦੇ ਜੇ। ਬਾਕੀ ਅੱਗੇ ਤੁਹਾਡੀ ਆਪਣੀ ਪ੍ਰੈਫਰੈਂਸ ਹੈ ਵੀ ਜੇ ਬੂਟੇ 'ਚ ਕਈ ਤਰ੍ਹਾਂ ਦੀਆਂ ਵੈਰਾਈਟੀਜ਼ ਨੇ ਵੀ ਕਿੱਦਾਂ ਦਾ ਤੁਸੀਂ ਫਰੂਟ ਪਸੰਦ ਕਰਦੇ ਜੇ। ਜੇ ਤੁਹਾਡੇ ਕੋਲ ਜਗ੍ਹਾ ਜ਼ਿਆਦਾ ਆ ਤਾਂ ਤੁਸੀਂ ਇੱਕੋ ਵੈਰਾਈਟੀ ਦੇ ਨਾਲ ਲਾਓ, ਮਲਟੀਪਲ ਵੈਰਾਈਟੀਜ਼ ਲਾਓ ਜਿਨ੍ਹਾਂ ਦਾ ਫਲਾਵਰਿੰਗ ਤੇ ਫਰੂਟ ਮੈਚੁਰਿਟੀ ਟਾਈਮ ਡਿਫਰੈਂਟ ਹੋਵੇ, ਤੁਹਾਡੇ ਕੋਲ ਲੰਮਾ ਸਮਾਂ ਫਰੂਟ ਦੀ ਅਵੇਲੇਬਿਲਿਟੀ ਰਹਿੰਦੀ ਹੈ। ਇੱਕੋ ਟਾਈਮ ਤੇ ਸਾਰਾ ਸਾਂਭਣਾ ਵੀ ਔਖਾ ਜਿਹੜਾ ਉਹ ਫਿਰ ਜਾਂ ਵੰਡਦੇ ਫਿਰੋਗੇ, ਹਾਂਜੀ, ਜਾਂ ਅਚਾਰ ਮੁਰੱਬੇ ਤੇ ਚਟਣੀਆਂ, ਉਹ ਫਿਰ ਵੱਖਰਾ ਟੌਪਿਕ ਹੈ। ਹਾਂਜੀ, ਉਹ ਫਿਰ ਹਰ ਸਾਲ ਇੰਨੇ ਪੈਣੇ ਵੀ ਨਹੀਂ ਆ। ਚਲੋ ਉਹ ਵੀ ਆਪਾਂ ਕਿਸੇ
ਤੇ ਨੈਕਸਟ ਟਾਈਮ ਉਸ ਚੀਜ਼ ਦੇ ਉੱਤੇ ਵੀ ਆਪਾਂ ਜ਼ਰੂਰ ਕਰਾਂਗੇ। ਤੇ ਹੁਣ ਆਪਾਂ ਡਾਕਟਰ ਯਾਦ ਕਰੀਏ ਘਰੇਲੂ ਬਗੀਚੀ ਦੇ ਵਿੱਚ ਹਰ ਸਾਲ ਨਵੇਂ ਬੀ ਲੈਣ ਦੀ ਥਾਂ ਦੇ ਉੱਤੇ ਇਹ ਸੀਡ ਪ੍ਰੋਡਕਸ਼ਨ ਕਿੱਦਾਂ ਜਿਹੜੀ ਆ ਬੰਦਾ ਕਰ ਸਕਦਾ ਵੀ ਖੁਦ ਆਤਮ ਇੱਕ ਹਿਸਾਬ ਦੇ ਨਾਲ ਵੀ ਖੁਦ ਜਿਹੜਾ ਉਹ ਬਣਾਈ ਜਾਵੇ। ਦੇਖੋ ਜੀ, ਟ੍ਰੈਡੀਸ਼ਨਲ ਐਗਰੀਕਲਚਰ ਦੇ ਵਿੱਚ ਫਾਰਮਰਸ ਜਿਹੜੇ ਆ ਉਹ ਹਮੇਸ਼ਾ ਆਪਣਾ ਸੀਡ ਆਪ ਸੇਵ ਕਰਦੇ ਸੀ ਜੀ ਜੀ, ਤੇ ਉਹ ਚੰਗੀ ਗੱਲ ਵੀ ਆ। ਪਰ ਜੇ ਤੁਹਾਨੂੰ ਉਸ ਸੀਡ ਨਾਲ ਝਾੜ ਪੂਰਾ ਨਹੀਂ ਮਿਲ ਰਿਹਾ ਤੇ ਕਿਸੇ ਕੰਪਨੀ ਨੇ ਜਾਂ ਕਿਸੇ ਬਰੀਡਰ ਨੇ ਜਾਂ ਯੂਨੀਵਰਸਿਟੀ ਨੇ ਇੱਕ ਵਧੀਆ ਬੀ ਕੱਢਿਆ ਆ ਜਿਹਦੇ ਨਾਲ ਤੁਸੀਂ ਵਧੀਆ ਜ਼ਿਆਦਾ ਝਾੜ ਲੈ ਸਕਦੇ ਜਾਂ ਸੇਮ ਮਿਹਨਤ ਨਾਲ ਜਾਂ ਸੇਮ ਇਨਪੁਟ ਨਾਲ, ਫਿਰ ਉੱਥੇ ਉਹਦੀ ਸੈਂਸ ਵੀ ਬਣਦੀ ਆ ਵੀ ਤੁਸੀਂ ਨਵਾਂ ਬੀ ਟਰਾਈ ਕਰੋ। ਸੋ ਬੀ ਆਮ ਤੌਰ ਤੇ ਦੋ ਤਰ੍ਹਾਂ ਦੇ ਹੁੰਦੇ, ਇੱਕ ਕੰਪੋਜ਼ਿਟ, ਇੱਕ ਹਾਈਬ੍ਰਿਡ। ਸੋ ਜੇ ਤੁਸੀਂ ਘਰੇਲੂ ਬਗੀਚੀ ਵਿੱਚ ਵੀ ਕੋਈ ਪੈਕਡ ਸੀਡ ਲਿਆਂਦਾ ਜਿਹਦੇ ਉੱਤੇ ਲਿਖਿਆ ਵੀ ਇਹ ਹਾਈਬ੍ਰਿਡ ਆ, ਉਹਦਾ ਤੁਹਾਨੂੰ ਆਪਣਾ ਦੁਬਾਰਾ ਬੀ ਬਣਾਉਣ ਦਾ ਕੋਈ ਫਾਇਦਾ ਨਹੀਂ। ਠੀਕ ਹੈ, ਕਿਉਂਕਿ ਜਿਹੜਾ ਹਾਈਬ੍ਰਿਡ ਸੀਡ ਹੈ, ਮੈਂ ਜ਼ਿਆਦਾ ਡਿਟੇਲ 'ਚ ਵੀ ਜਾ ਸਕਦਾ ਨਹੀਂ ਕੋਈ ਨਹੀਂ ਜ਼ਰੂਰ। ਤੇ ਹਾਈਬ੍ਰਿਡ ਸੀਡ ਜਿਹੜਾ ਆ ਉਹ ਦੋ ਇਨਬ੍ਰੈਡ ਪੇਰੈਂਟਸ ਤੋਂ ਬਣਦਾ ਆ। ਠੀਕ ਹੈ। ਸੋ ਜਿਹੜਾ ਤੁਹਾਨੂੰ ਸੀਡ ਮਿਲਦਾ ਆ ਉਹ ਦੋਗਲਾ ਹੁੰਦਾ, ਉਹ ਦੋਨੇ ਪੇਰੈਂਟਸ ਨਾਲੋਂ ਮੱਚ ਬੈਟਰ ਹੁੰਦਾ ਪਰਫਾਰਮੈਂਸ ਦੇ ਵਿੱਚ ਜਾਂ ਯੀਲਡ ਦੇ ਵਿੱਚ। ਸੋ ਉਹ ਸੀਡ ਨੂੰ ਆਪਾਂ ਜਦੋਂ ਲਾਵਾਂਗੇ ਤੇ ਸਾਨੂੰ ਜ਼ਿਆਦਾ ਝਾੜ ਮਿਲੂਗਾ ਜਾਂ ਜ਼ਿਆਦਾ ਵਿਗਰਸ ਬੂਟਾ ਮਿਲੂਗਾ। ਮੱਕੀ ਆ ਫੋਰ ਐਗਜ਼ਾਮਪਲ, US ਦੇ ਵਿੱਚ ਜਿੰਨੀ ਵੀ ਫੀਲਡ ਕਾਰਨ ਆ ਕਿ ਨਹੀਂ, ਆਲਮੋਸਟ ਸਾਰੀ ਦੀ ਸਾਰੀ ਹਾਈਬ੍ਰਿਡ ਆ। ਓਕੇ। ਇੰਡੀਆ ਦੇ ਵਿੱਚ ਹੁਣ ਹੋ ਰਹੀ ਆ, ਬ੍ਰਾਜ਼ੀਲ 'ਚ ਅਜੇ ਵੀ ਨਹੀਂ ਹੈਗੀ। ਤੇ ਜੇ ਤੁਸੀਂ ਬ੍ਰਾਜ਼ੀਲ ਦਾ ਤੇ US ਦਾ ਝਾੜ ਵੇਖੋ ਮੱਕੀ ਦਾ, ਤੇ ਜ਼ਮੀਨ ਅਸਮਾਨ ਦਾ ਫਰਕ ਆ, ਸਿਰਫ ਵੈਰਾਈਟੀ ਕਰਕੇ। ਕਿਉਂਕਿ ਉੱਥੇ ਓਪਨ ਪੋਲੀਨੇਟਡ ਵੈਰਾਈਟੀਜ਼ ਆ ਜਾਂ ਕੰਪੋਜ਼ਿਟ ਜਿਨ੍ਹਾਂ ਨੂੰ ਕਹਿ ਦਿੰਦੇ ਆ, ਤੇ ਇੱਥੇ ਜਿਹੜੀਆਂ ਉਹ ਹਾਈਬ੍ਰਿਡਸ ਨੇ। ਠੀਕ ਆ। ਕਣਕ ਆ ਦੂਜੇ ਪਾਸੇ ਜਾਂ ਝੋਨਾ ਆ, ਉਹਨਾਂ 'ਚ ਹਾਈਬ੍ਰਿਡਸ ਨਹੀਂ ਹੁੰਦੇ। ਉਹਨਾਂ 'ਚ ਇੱਕ ਤੇ ਹਾਈਬ੍ਰਿਡ ਬਣਾਉਣੇ ਬਹੁਤ ਔਖੇ ਆ, ਦੂਜਾ ਉਹਨਾਂ 'ਚ ਹਾਈਬ੍ਰਿਡ ਵਿਗਰ ਜਿਹੜੀ ਆ ਉਹ ਦਿਸਦੀ ਨਹੀਂ, ਇਸ ਕਰਕੇ ਉਹ 'ਚ ਉਹਨੂੰ ਹਾਈਬ੍ਰਿਡ ਕਰਨ ਦਾ ਕੋਈ ਫਾਇਦਾ ਵੀ ਹੈ ਨਹੀਂ। ਸੋ ਕਣਕ ਆ ਤੁਸੀਂ ਹਰ ਸਾਲ ਬੀਜੀ ਜਾਓ, ਤੁਹਾਨੂੰ ਉਦਾਂ ਦਾ ਉਦਾਂ ਖੇਤ ਹਰ ਸਾਲ ਹੋਊਗਾ ਅਗਲੇ ਸਾਲ। ਪਰ ਜੇ ਤੁਸੀਂ ਹਾਈਬ੍ਰਿਡ ਦਾ ਇਸ ਸਾਲ ਨਵਾਂ ਬੀ ਲਿਆ ਕੇ ਲਾਇਆ, ਉਤੋਂ ਇੱਕ ਫਰੂਟ ਜਾਂ ਕੁਝ ਸੀਡ ਹਾਰਵੈਸਟ ਕਰ ਲਿਆ, ਅਗਲੇ ਸਾਲ ਉਹ ਸੀਡ ਤੁਸੀਂ ਬੀਜੋਗੇ ਤੇ ਤੁਹਾਨੂੰ ਕੰਸਿਸਟੈਂਟ ਕ੍ਰੌਪ ਨਹੀਂ ਮਿਲੂਗੀ। ਕੋਈ ਮਾਂ ਵਰਗਾ ਹੋਊ, ਕੋਈ ਪਿਓ ਵਰਗਾ ਹੋਊ, ਕੋਈ ਦਾਦੀ ਵਰਗਾ ਹੋਊ, ਕੋਈ ਦਾਦੇ ਵਰਗਾ ਹੋਊ, ਕਦੇ ਵੀ ਉਹ ਸੇਮ ਨਹੀਂ, ਕਦੇ ਵੀ ਉਹ ਕੰਸਿਸਟੈਂਟ। ਜੇ ਤੁਸੀਂ 10 ਬੂਟੇ ਲਾਏ ਨਾ, 10ਾਂ ਦੇ 10 ਹੀ ਅਲੱਗ-ਅਲੱਗ ਹੋਣਗੇ। ਸੋ ਜੇ ਤੁਹਾਡਾ ਬੀ ਹਾਈਬ੍ਰਿਡ ਆ, ਤੁਹਾਨੂੰ ਬੌਦਰ ਹੀ ਨਹੀਂ ਕਰਨ ਦੀ ਲੋੜ ਵੀ ਤੁਸੀਂ ਉਹਦਾ ਸੀਡ ਬਣਾਓ, ਤੁਸੀਂ ਹਰ ਸਾਲ ਨਵਾਂ ਸੀਡ ਹੀ ਲੈਣਾ ਪਊਗਾ ਤੁਹਾਨੂੰ। ਠੀਕ ਹੈ। ਪਰ ਜੇ ਉਹ ਵੈਰਾਈਟੀ ਏਅਰਲੂਮ ਆ ਜਾਂ ਕੰਪੋਜ਼ਿਟ ਆ, ਫਿਰ ਤੁਸੀਂ ਉਹ ਤੋਂ ਬਣਾ ਸਕਦੇ ਹੋ। ਠੀਕ ਹੈ। ਫਿਰ ਹਰ ਵਾਰੀ ਉਹਦੀ ਸੇਮ ਜਿੱਦਾਂ ਪਹਿਲਾਂ ਵੀ ਸੇਮ ਡੀਐਨਏ ਜਿਹੜਾ ਜੀਨਸ ਚੱਲਦੇ ਹੁੰਦੇ ਆ। ਹਾਂਜੀ, ਜਿੱਦਾਂ ਕਣਕ ਆ ਹਰ ਸਾਲ ਪੀੜੀ ਦਰ ਪੀੜੀ ਸੇਮ ਹੀ ਰਹੂਗੀ, ਉਦਾਂ ਉਹ ਏਅਰਲੂਮਸ ਵੀ ਜਿਹੜੀਆਂ ਉਹ ਪੀੜੀ ਦਰ ਪੀੜੀ ਸੇਮ ਰਹਿਣਗੀਆਂ, ਪ੍ਰੋਵਾਈਡਡ ਵੀ ਜੇ ਉਹ 'ਚ ਕੋਈ ਪੋਲਨ ਕੰਟੈਮੀਨੇਸ਼ਨ ਨਹੀਂ ਹੁੰਦੀ। ਸੋ ਜੇ ਮੰਨ ਲਓ ਤੁਹਾਡੇ ਕੋਲ ਦੋ ਟਮਾਟਰਾਂ ਦੀਆਂ ਫੋਰ ਐਗਜ਼ਾਮਪਲ ਏਅਰਲੂਮ ਵੈਰਾਈਟੀਜ਼ ਆ, ਉਹਨਾਂ ਨੂੰ ਇੱਕ ਦੂਜੀ ਤੋਂ ਇੰਨੀ ਕੁ ਦੂਰੀ ਤੇ ਲਾਓ, ਜਾਂ ਜਦੋਂ ਉਹ ਫੁੱਲ ਖਿੜਿਆ ਜਾਂ ਖਿੜਨ ਤੋਂ ਪਹਿਲਾਂ ਉਹਦੇ ਉੱਤੇ ਗਲਾਈਸੀਨ ਬੈਗ ਲਾ ਦਿਓ, ਤਾਂ ਕਿ ਪੋਲਨ ਹਵਾ ਨਾਲ ਜਾਂ ਕਿਸੇ ਮਧੂ ਮੱਖੀ ਨਾਲ ਜਾਂ ਕੀੜੇ ਨਾਲ ਉੱਡ ਕੇ ਪੋਲਨ ਜਾ ਕੇ ਕੰਟੈਮੀਨੇਟ ਨਾ ਕਰ। ਸੋ ਮੈਨੂਅਲੀ ਆਪ ਕਰੋ ਵੀ ਉਹਦਾ ਹੀ ਪੋਲਨ ਉਹਨੂੰ ਲੱਗੇ। ਹਾਂਜੀ, ਪੋਲਨ ਐਕਸਕਲੂਡ ਕਰੋ ਤੁਸੀਂ, ਪੋਲੀਨੇਸ਼ਨ ਨਹੀਂ ਮੈਨੂਅਲੀ ਕਰਨੀ, ਤੁਸੀਂ ਕ੍ਰਾਸ ਕੰਟੈਮੀਨੇਸ਼ਨ ਐਕਸਕਲੂਡ ਕਰਨੀ। ਠੀਕ ਹੈ। ਸੋ ਇਦਾਂ ਕਾਫੀ ਵਾਰੀ ਮੈਂ ਇਦਾਂ ਜਿਹੜਾ ਸੁਣਿਆ ਵੀ ਜਦੋਂ ਤਰ੍ਹਾਂ ਦੀਆਂ ਮਿਰਚਾਂ ਲਾਗੇ ਲਾ ਲੈਂਦੇ ਆ ਤੇ ਉਹਨਾਂ ਦੀਆਂ ਜਿਹੜਾ ਐਕਚੁਅਲ 'ਚ ਅਗਲੇ ਸਾਲ ਉਹ ਕੱਖ ਵੀ ਨਹੀਂ ਬਣਦਾ। ਹਾਂ, ਉਹ ਕੁਛ ਵੀ ਮਿਕਸ ਹੋ ਜਾਂਦਾ ਸਾਰਾ। ਉਹ ਦੋ ਰੀਜ਼ਨ ਹੈ, ਕਿਉਂਕਿ ਕਾਫੀ ਮਿਰਚਾਂ ਦੀਆਂ ਜਿਹੜੀਆਂ ਵੈਰਾਈਟੀਜ਼ ਨੇ, ਮਤਲਬ ਹਾਈਬ੍ਰਿਡਸ ਨੇ, ਕਾਫੀ ਸੀਡੋ ਹਾਈਬ੍ਰਿਡ ਹੁੰਦਾ। ਠੀਕ ਹੈ। ਉਹ ਤੁਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਵੀ ਜੇ ਲਓਗੇ, ਤਾਂ ਵੀ ਅਗਲੇ ਸਾਲ ਕੰਸਿਸਟੈਂਟ ਨਹੀਂ ਹੋਊਗਾ, ਉਹਨੇ ਸੈਗਰੀਗੇਟ ਕਰ ਜਾਣਾ। ਉਹਦੇ ਵੱਖਰੇ ਜਿਹੜੇ ਆ, ਜੇ 100 ਬੂਟਾ ਲਾਇਆ ਕਿ ਨਹੀਂ, 100 ਦੇ 100 ਹੀ ਵੱਖਰੇ ਹੋ ਸਕਦੇ ਨੇ। ਠੀਕ ਆ। ਸੋ ਇਹ ਤਾਂ ਹੋ ਗਿਆ ਜਿਹੜਾ ਹਾਈਬ੍ਰਿਡ ਸੀਡ ਆ। ਹਾਂਜੀ। ਜੇ ਕੋਈ ਜੈਨੇਟਿਕਲੀ ਮੋਡੀਫਾਈਡ ਸੀਡ ਆ, ਹਾਲਾਂਕਿ ਇੱਥੇ ਹੈ ਨਹੀਂ, ਪਰ ਜੇ ਮੰਨ ਲਓ ਇੰਡੀਆ ਆ, ਜਿੱਦਾਂ ਉੱਥੇ GM ਬੈਂਗਣ ਮਿਲ ਜਾਂਦੇ ਆ, ਇੱਥੇ ਮੈਨੂੰ ਨਹੀਂ ਲੱਗਦਾ ਕਿਸੇ ਵੀ ਵੈਜੀਟੇਬਲ ਦਾ ਸੀਡ GM ਆ। ਪਰ ਜੇ ਮੰਨ ਲਓ ਤੁਸੀਂ ਫਾਰਮਰ ਜੇ ਖੇਤ ਦੇ ਵਿੱਚ ਕੋਈ ਕ੍ਰੌਪ ਇਦਾਂ ਦੀ ਬੀਜੀ ਆ ਜਿਹਦਾ ਸੀਡ GM ਆ, ਜਿੱਦਾਂ ਮੱਕੀ ਹਾਈਬ੍ਰਿਡ ਹੋਣ ਦੇ ਨਾਲ GM ਵੀ ਆ, ਕਾਟਨ, ਸੋਇਆਬੀਨ ਹੋ ਗਿਆ, ਇਹਨਾਂ 'ਚ GM ਸੀਡਸ ਨੇ। ਦੋਜ਼ ਆਰ ਪੇਟੈਂਟਡ ਟ੍ਰੇਟਸ, ਉਹਨਾਂ ਦੇ ਪੈਟੈਂਟ ਆ। ਉਹਦਾ ਸੀਡ ਤੁਸੀਂ ਜੇ ਲਾਇਆ ਅਗਲੇ ਸਾਲ ਵਿਦਆਊਟ ਪੇਇੰਗ ਦਾ ਕੰਪਨੀ ਦਾ ਟੈਕਨੋਲੋਜੀ ਫੀ, ਫਿਰ ਉਹਦੀ ਲੀਗਲ ਲਾਇਬਿਲਿਟੀ ਬਹੁਤ ਜ਼ਿਆਦਾ ਹੈ। ਸੋ ਤੁਸੀਂ ਸੀਡ ਸੇਵ ਕਰ ਹੀ ਨਹੀਂ ਸਕਦੇ। ਹਾਈਬ੍ਰਿਡ ਦਾ ਤੁਸੀਂ ਸੀਡ ਬਣਾ ਨਹੀਂ ਸਕਦੇ, ਹੇਅਰਲੂਮ ਦਾ ਹੀ ਰਹਿ ਗਿਆ। GM ਦਾ ਸੀਡ ਤੁਸੀਂ ਪਲਾਂਟ ਕਰ ਨਹੀਂ ਸਕਦੇ। ਸੋ ਆ ਜਾ ਕੇ ਜਿਹੜੀਆਂ ਤੁਹਾਡੀਆਂ ਏਅਰਲੂਮਸ ਆ, ਜਿਹੜੀਆਂ ਟ੍ਰੈਡੀਸ਼ਨਲ ਵੈਜੀਟੇਬਲਸ ਆ, ਜਿਹੜੀਆਂ ਸੈਲਫ ਪੋਲੀਨੇਟਡ ਨੇ ਜਾਂ ਜਿਹੜੀਆਂ ਨਾਨ ਹਾਈਬ੍ਰਿਡਸ ਨੇ, ਉਹਨਾਂ ਦਾ ਤੁਸੀਂ ਸੀਡ ਸੇਵ ਕਰੋ। ਹੈਲਦੀ ਬੂਟੇ ਤੋਂ ਕਰੋ, ਬੂਟੇ 'ਚ ਵਾਇਰਸ ਨਾ ਹੋਵੇ। ਕਈ ਵਾਰੀ ਇਦਾਂ ਹੁੰਦਾ ਕਿ ਬੂਟੇ 'ਚ ਲੇਟੈਂਟ ਵਾਇਰਸ ਹੁੰਦਾ ਆ, ਉਹ ਸੀਡ ਨਾਲ ਸਪਰੈਡ ਹੋ ਜਾਂਦਾ ਅਗਲੇ ਸਾਲ। ਉਹਦਾ ਕਿੱਦਾਂ ਪਤਾ ਲੱਗ ਜਾਂਦਾ? ਉਹਦਾ ਜੇ ਹੋਵੇ ਸਿੰਪਟਮ ਥੋੜਾ ਬਹੁਤਾ ਤੇ ਪੱਤਿਆਂ ਤੇ ਹੋ ਜਾਂਦਾ ਆ। ਠੀਕ ਆ।
ਜਾਂ ਤਾਂ ਪੱਤੇ ਥੋੜੇ ਬਹੁਤ ਉਬੜ ਖਾਬੜ ਹੁੰਦੇ ਆ, ਓਕੇ ਉੱਚੇ ਨੀਵੇਂ ਜੇ, ਹਾਂ ਹਾਂ ਜਾਂ ਵਿੱਚ ਕੋਈ ਰੰਗ ਹਲਕਾ ਜਾਂ ਡਿਫਰੈਂਟ ਸ਼ੇਡਸ ਆਫ ਗ੍ਰੀਨ ਵੀ ਹੋ ਸਕਦੀਆਂ ਨੇ, ਠੀਕ ਜਾਂ ਹੈ ਉਹਦੇ ਪੱਤੇ ਦੀ ਸ਼ੇਪ ਥੋੜੀ ਜਿਹੀ ਮਿਸਫਾਰਮਡ ਹੁੰਦੀ ਹੈ। ਠੀਕ ਹੈ ਸੋ ਜੇ ਉਦਾਂ ਦਾ ਕੋਈ ਬੂਟਾ ਆ ਤੇ ਉਹਦਾ ਸੀਡ ਨਾ ਬਣਾਇਓ, ਉਹਦਾ ਨਹੀਂ ਬਣਾਉਣ ਦਾ ਉਹ ਫਾਇਦਾ ਨਹੀਂ ਬਣਾਉਣਾ। ਸੋ ਹੈਲਦੀ ਹੋਵੇ ਬੂਟਾ, ਹੂੰ ਕੱਲਾ ਹੋਵੇ, ਥੋੜਾ ਦੂਰ ਹੋਵੇ ਬਾਕੀਆਂ ਨਾਲੋਂ, ਹੂੰ ਤੇ ਅਰਲੀ ਸੀਜ਼ਨ 'ਚ ਨਾ ਬਣਾਓ, ਕਿਉਂਕਿ ਜਦੋਂ ਅਰਲੀ ਸੀਜ਼ਨ 'ਚ ਤੁਸੀਂ ਕੋਈ ਵੀ ਫਰੂਟ ਤੇ ਬੀ ਬਣਾਉਣ ਵਾਸਤੇ ਛੱਡ ਦਿੰਦੇ ਜੇ, ਓਕੇ ਉਹਦੀ ਸਾਰੀ એનર્ਜੀ ਉਧਰ ਹੀ ਲੱਗ ਜਾਂਦੀ ਹੈ, ਠੀਕ ਹੈ ਉਹ ਫਿਰ ਨਵੇਂ ਫੁੱਲ ਬਣਾਉਣ ਤੋਂ ਹਟ ਜਾਂਦਾ। ਲੋਡ ਬੈਲੈਂਸਿੰਗ ਦਾ ਕਿਹਾ ਸੀਗਾ ਨਾ, ਹਾਂਜੀ ਵੀ ਕਿੰਨਾ- ਹਾਂਜੀ ਹਾਂਜੀ ਸੋ ਬਿਲਕੁਲ ਉਹਦੀ ਬੂਟੇ ਦੀ ਤੇ ਇੰਟੈਂਟ ਹੈ ਵੀ ਮੈਂ ਅਗਲੀ ਜਨਰੇਸ਼ਨ ਵਾਸਤੇ ਸੀਡ ਪ੍ਰੋਡਿਊਸ ਕਰਨਾ। ਜਦੋਂ ਸੀਡ ਪ੍ਰੋਡਿਊਸ ਹੋਣ ਲੱਗ ਗਿਆ, ਉਹਨੇ ਨਵੇਂ ਫੁੱਲ ਬਣਾਉਣੇ ਬੰਦ ਕਰ ਦੇਣੇ ਆ। ਤੁਹਾਡੀ ਸਬਜ਼ੀ ਲੱਥਣੋਂ ਹਟ ਜਾਣਾ। ਹਾਂ ਸੋ ਮਿਡ ਸੀਜ਼ਨ ਤੋਂ ਬਾਅਦ 'ਚ ਜਾ ਕੇ ਕੋਈ ਇੱਕ ਦੋ ਛੱਡ ਦੋ, ਤੇ ਠੀਕ ਤੁਹਾਨੂੰ ਹੈ ਹਰ ਸਾਲ ਇਹ ਕੰਮ ਕਰਨ ਦੀ ਲੋੜ ਵੀ ਨਹੀਂ। ਜਿਸ ਸਾਲ ਝਾੜ ਜ਼ਿਆਦਾ ਆ ਜਾਂ ਤੁਹਾਡੇ ਕੋਲ ਬੂਟੇ ਹੈਲਦੀ ਨੇ, ਇੱਕ ਅੱਧਾ ਬੂਟਾ ਤੁਸੀਂ ਜੇ ਸੈਕਰੀਫਾਈਸ ਕਰ ਵੀ ਦਓਗੇ ਸੀਡ ਵਾਸਤੇ ਤਾਂ ਠੀਕ ਹੈ, ਬਾਕੀ ਤੋਂ ਤੁਸੀਂ ਹਾਰਵੈਸਟ ਜਿਹੜੀ ਆ ਪ੍ਰੋਡਿਊਸ ਦੀ ਲੈ ਸਕਦੇ ਜੇ। ਤੇ ਸੀਡ ਇੱਕ ਵਾਰੀ ਬਣਾ ਲਿਆ, ਉਹਨੂੰ ਠੰਡੀ ਤੇ ਖੁਸ਼ਕ ਥਾਂ ਤੇ ਸਾਫ਼ ਕਰਕੇ ਰੱਖ ਲਓ। ਤੇ ਕਿੰਨੇ ਕੁ ਸਾਲ ਕੱਢ ਜਾਂਦਾ ਇਦਾਂ ਇਹ ਸਪੀਸ਼ੀਜ਼ ਤੇ ਡਿਪੈਂਡ ਕਰਦਾ ਆ। ਠੀਕ ਹੈ ਕਈ ਤਾਂ 4-5 ਸਾਲ ਵੀ ਸਰਵਾਈਵ ਕਰ ਠੀਕ ਹੈ ਜਾਂਦੇ, ਜੀ ਠੀਕ ਕਈਆਂ ਹੈ ਦੀ ਦੂਜੇ ਸਾਲ ਤੋਂ ਬਾਅਦ 'ਚ ਘਟਣੀ ਸ਼ੁਰੂ ਹੋ ਜਾਂਦੀ ਹੈ। ਓਕੇ ਸੋ ਹਰ ਦੂਜੇ ਤੀਜੇ ਸਾਲ ਬਾਅਦ ਸੀਡ ਨੂੰ ਰਿਫਰੈਸ਼ ਕਰ ਲਓ। ਠੀਕ ਜੇ ਹੈ ਮੰਨ ਲਓ ਤੁਹਾਡੇ ਕੋਲ ਸੀਡ ਜ਼ਿਆਦਾ ਪਿਆ ਆ, ਤੇ ਉਹਨੂੰ ਮਿੱਟੀ 'ਚ ਲਾਉਣ ਤੋਂ ਪਹਿਲਾਂ ਕਿਸੇ ਗਮਲੇ 'ਚ ਜਾਂ ਪਲੱਗ ਟਰੇ 'ਚ ਲਾ ਕੇ ਦੇਖੋ ਵੀ ਉਹ 'ਚੋਂ ਉੱਗਦੇ ਕਿੰਨੇ ਆ। ਉਗਦੇ ਕਿੰਨੇ ਕਾ ਸੋ ਠੀਕ ਜੇ ਹੈ ਤੇ ਤੁਹਾਨੂੰ ਪਤਾ ਲੱਗਿਆ ਵੀ ਕਾਫੀ ਸਾਰੇ ਉੱਗੇ ਆ, ਹਾਂ ਫਿਰ ਹਾਂ ਸੀਡ ਠੀਕ ਆ, ਅਜੇ ਇੱਕ ਸਾਲ ਹੋਰ ਚੱਲ ਜੂ। ਠੀਕ ਆ, ਤੇ ਜੇ ਫਿਰ ਹਰ ਸਾਲ ਬਚਾਉਣ ਦੀ ਲੋੜ ਹਰ ਨਹੀਂ ਸਾਲ ਫਿਰ। ਬਚਾਉਣ ਦੀ ਲੋੜ, ਇਹ ਮਿਹਨਤ ਹਰ ਸਾਲ ਕਰਨ ਦੀ ਲੋੜ ਨਹੀਂ। ਜਾਂ ਰੋਟੇਟ ਕਰ ਲਓ, ਇੱਕ ਸਬਜ਼ੀ ਦਾ ਇੱਕ ਸਾਲ ਬਣਾ ਲਿਆ, ਅਗਲੀ ਦਾ ਦੂਜੀ ਸਾਲ, ਅਗਲੀ ਦਾ ਤੀਜੀ ਸਾਲ। ਹਾਂ ਬੰਦੇ ਦਾ ਜੀ ਵੀ ਲੱਗਾ ਰਹਿੰਦਾ। ਤਰ੍ਹਾਂ ਤਰ੍ਹਾਂ ਦੇ ਐਕਸਪੀਰੀਅੰਸ ਹੋ ਜਾਂਦੇ। ਹਾਂ ਇਹ ਸਾਰੀਆਂ ਚੀਜ਼ਾਂ ਤਜਰਬੇ ਦੇ ਨਾਲ ਬੰਦਾ ਬਹੁਤੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਜ਼ਿਆਦਾ ਸਿੱਖਦਾ ਆ। ਤੇ ਜ਼ਰੂਰੀ ਨਹੀਂ ਵੀ ਤਜਰਬਾ ਤੁਸੀਂ ਆਪ ਕਰਨਾ, ਕਿਸੇ ਹੋਰ ਦੇ ਤਜਰਬੇ ਦਾ ਵੀ ਫਾਇਦਾ ਲੈਣਾ ਚਾਹੀਦਾ, ਨਾਲ ਆਪਣੇ ਫੈਮਿਲੀ ਮੈਂਬਰਸ ਨੂੰ ਵੀ ਇਹ ਤਜਰਬਾ ਕਰਾਓ, ਉਹਨਾਂ ਨੂੰ ਵੀ ਦਿਖਾਓ, ਤਾਂ ਕਿ ਉਹਨਾਂ ਨੂੰ ਪਤਾ ਹੋਵੇ ਨਵੇਂ ਸਿਰਿਓਂ ਫਰਮ ਸਕ੍ਰੈਚ ਸਿੱਖਣਾ ਨਾ ਪਵੇ, ਉਹਨਾਂ ਨੂੰ ਤੁਹਾਡੇ ਤਜਰਬੇ ਦਾ ਫਾਇਦਾ ਹੋਵੇ। ਬਿਲਕੁਲ। ਸੋ ਸਾਡਾ ਮਕਸਦ ਡਾਕਟਰ ਸਾਹਿਬ ਵਰਗਿਆਂ ਨੂੰ ਇੱਥੇ ਲੈ ਕੇ ਆਉਣ ਦਾ ਇਹੀ ਆ ਵੀ ਆਪਾਂ ਇਹਨਾਂ ਦੇ ਤਜਰਬੇ ਤੋਂ ਵਧੀਆ ਚੀਜ਼ਾਂ ਜਿਹੜੀਆਂ ਸਿੱਖੀਏ। ਚਲੋ ਖੇਤੀਬਾੜੀ ਦੇ ਨਾਲ ਆਪਾਂ ਸਾਰੇ ਜੁੜੇ ਆ, ਮਿੱਟੀ ਦੇ ਨਾਲ ਸਾਰੇ ਜੁੜੇ ਆ, ਤੇ ਇਹ ਚੀਜ਼ਾਂ ਜਿਹੜੀਆਂ ਕਰਨੀਆਂ ਵੈਸੇ ਵੀ ਆਪਣੇ ਲਈ ਚੰਗੀਆਂ ਨੇ। ਤੇ ਆਪਣਾ ਸੈਲਫ ਸਫੀਸ਼ੀਐਂਟ ਜਿਸ ਨੂੰ ਕਹਿੰਦੇ ਆ ਵੀ ਹੋਣਾ, ਉਸ ਵੱਲ ਨੂੰ ਆਪਾਂ ਨੂੰ ਹਰ ਇੱਕ ਨੂੰ ਹੀ ਜਿਹੜਾ ਉਹ ਵਧਣਾ ਚਾਹੀਦਾ ਆ। ਡਾਕਟਰ ਰਿਆੜ, ਹੁਣ ਆਪਾਂ ਥੋੜਾ ਜਿਹਾ ਘਰੇਲੂ ਬਗੀਚੀ ਤੋਂ ਹਟ ਕੇ ਜੋ ਇਸ ਟਾਈਮ ਮਾਹੌਲ ਬਣਿਆ ਆ, ਜੋ ਕਲਾਈਮੇਟ ਨੂੰ ਲੈ ਕੇ ਜਿਹੜੀਆਂ ਚਰਚਾਵਾਂ ਜਿਹੜੀਆਂ ਉਹ ਚੱਲ ਰਹੀਆਂ ਆ, ਰੀਸੈਂਟਲੀ 2 ਰਿਪੋਰਟਸ ਦੀ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਆ। ਇੱਕ ਤਾਂ ਇਹ ਵੀ ਜਿਹੜਾ ਕੈਲੀਫੋਰਨੀਆ ਦੇ ਇੱਕ ਸਟੱਡੀ ਨੇ ਸ਼ੋ ਕੀਤਾ ਵੀ ਮੈਗਾ ਡਰਾਊਟ ਤੋਂ ਬਾਅਦ 'ਚ ਮੈਗਾ ਫਲੱਡ ਜਿਹੜਾ ਕਿਸੇ ਵੀ ਟਾਈਮ ਜਿਹੜਾ ਉਹ ਆ ਸਕਦਾ ਆ। ਉਸ ਨੂੰ ਲੈ ਕੇ ਤੁਸੀਂ ਇਹ ਸਟੱਡੀ, ਜਿੱਦਾਂ ਆਪਾਂ ਪਹਿਲਾਂ ਵੀ ਆਫ ਏਅਰ ਗੱਲ ਕਰ ਰਹੇ ਸੀ, ਵੀ ਤੁਸੀਂ ਇਹ ਰੀਡ ਕੀਤਾ ਸੀਗਾ, ਜੇ ਤੁਸੀਂ ਉਸ ਦੇ ਬਾਰੇ ਥੋੜਾ ਜਿਹਾ ਹੋਰ ਸਾਨੂੰ ਚਾਨਣਾ ਪਾਓ, ਸਾਡੇ ਦਰਸ਼ਕਾਂ ਤੇ ਸਰੋਤਿਆਂ ਨੂੰ ਇਸ ਦੇ ਬਾਰੇ ਜਾਣਕਾਰੀ ਦਿਓ। ਦੇਖੋ ਜੀ, ਜਿੱਦਾਂ ਮੈਂ ਪਹਿਲਾਂ ਨੋ ਚਿਲ ਜਾਂ ਲੋ ਚਿਲ ਵੈਰਾਈਟੀਜ਼ ਦੀ ਗੱਲ ਕੀਤੀ ਸੀਗੀ ਜੀ, ਇਹ ਸਾਰੀਆਂ ਚੀਜ਼ਾਂ ਕਲਾਈਮੇਟ ਚੇਂਜ ਨਾਲ ਜੁੜਦੀਆਂ ਆ। ਗਰਮੀ ਵੱਧ ਪੈ ਰਹੀ ਆ, ਠੰਡ ਘੱਟ ਪੈ ਰਹੀ ਆ, ਜਾਂ ਕਿਤੇ ਠੰਡ ਵੀ ਵੱਧ ਪੈ ਰਹੀ ਆ, ਬਲਿਜ਼ਰਡਸ ਜਾਂ ਸਨੋ ਸਟਾਰਮਸ ਸਟਰੋਂਗ ਆ ਰਹੇ ਆ, ਹਰੀਕੇਨ ਜਿਹੜੇ ਆ ਉਹ ਵੀ ਸਟਰੋਂਗ ਆ ਰਹੇ ਆ, ਮੋਰ ਆ ਰਹੇ ਜ਼ਿਆਦਾ ਪਾਣੀ ਲੈ ਕੇ ਆ ਰਹੇ ਆ। ਆਪਾਂ ਐਸੇ ਸਾਲ ਦੇ ਵਿੱਚ ਹੀ ਕਿੰਨੀਆਂ ਗਲੋਬਲ ਹੀਟ ਵੇਵਸ ਬਾਰੇ ਪੜ੍ਹਿਆ, ਤੇ ਕਿੰਨੇ ਥਾਵਾਂ ਤੇ ਇੰਡੀਆ ਦੇ ਵਿੱਚ ਵੀ, ਯੂਐਸ ਦੇ ਵਿੱਚ ਵੀ ਮੇਜਰ ਫਲੱਡਿੰਗ ਦੀਆਂ ਇਨਸੀਡੈਂਟਸ ਹੋਈਆਂ, ਉਹਨਾਂ ਬਾਰੇ ਵੀ ਪੜ੍ਹਿਆ। ਲਾਸ ਵੇਗਸ 'ਚ ਹੋ ਕੇ ਹਟਿਆ ਆ, ਡੈਥ ਵੈਲੀ 'ਚ ਹੋ ਕੇ ਹਟਿਆ, ਯੈਲੋਸਟੋਨ ਨੈਸ਼ਨਲ ਪਾਰਕ 'ਚ ਪਹਿਲਾਂ 2 ਮਹੀਨੇ ਪਹਿਲਾਂ ਹੋਇਆ ਸੀਗਾ, ਰੀਸੈਂਟਲੀ ਕੰਟਕੀ 'ਚ ਹੋ ਕੇ ਹਟਿਆ। ਇੰਡੀਆ ਦੇ ਦੇਖ ਲਓ ਕਿੰਨੇ ਸਟੇਟਸ ਦੇ ਵਿੱਚ 2 ਜਾਂ 3 ਵਾਰੀ ਜਿਹੜੇ ਭਰਵੇਂ ਮੀਂਹ ਪਏ ਆ ਤੇ ਉਹਨਾਂ ਨਾਲ ਫਲੱਡਿੰਗ ਹੋਈ ਆ। ਸਾਰੇ ਦਰਿਆ ਜਿਹੜੇ ਆ ਉਹ ਆਲਮੋਸਟ ਓਵਰਫਲੋ ਹੋਏ ਆ। ਰੀਸੈਂਟਲੀ ਤਾਂ ਯਮਨਾ ਵੀ ਓਵਰਫਲੋ ਹੋਣ ਲੱਗ ਗਈ ਸੀ। ਸਾਊਥ ਇੰਡੀਆ ਦੇ ਵਿੱਚ ਵੀ ਇਹੋ ਹਾਲ ਆ। ਸੋ ਇਹਦਾ ਰੀਜ਼ਨ ਹੈ ਇਹ ਕਿ ਇੰਡਸਟਰੀਅਲ ਰੈਵੋਲੂਸ਼ਨ ਜਦੋਂ ਸ਼ੁਰੂ ਹੋਇਆ, ਉਦੋਂ ਐਟਮੋਸਫੀਅਰ ਦੇ ਵਿੱਚ CO2 ਦੀ ਜਿਹੜੀ ਕੰਸੈਂਟਰੇਸ਼ਨ ਸੀਗੀ ਉਹ 260 ਪਾਰਟਸ ਪਰ ਮਿਲੀਅਨ ਸੀਗੀ। ਠੀਕ ਹੈ। ਇਸ ਵੇਲੇ ਉਹ 400 ਤੋਂ ਲੈ ਕੇ ਤੇ 440 ਦੀ ਰੇਂਜ 'ਚ ਆ, ਡਿਪੈਂਡ ਕਰਦਾ ਵੀ ਤੁਸੀਂ ਕਿੱਥੇ ਮਿਲਦੇ ਜੇ ਤੇ ਕਿਹੜੇ ਟਾਈਮ ਆਫ ਦਾ ਈਅਰ ਮਿਲਦੇ ਜੇ। ਤਕਰੀਬਨ ਡਬਲ ਹੋ ਗਈ, ਆਲਮੋਸਟ ਡਬਲ ਹੋ ਗਈ। ਤੇ ਜੇ ਸਾਡੀ ਲਾਈਫ ਸਟਾਈਲ, ਜਿੱਦਾਂ ਅਸੀਂ ਐਜ਼ ਹਿਊਮਨਸ ਰਹਿ ਰਹੇ ਹਾਂ, ਜਿੰਨੀ ਅਸੀਂ એનર્ਜੀ ਕੰਜ਼ਿਊਮ ਕਰ ਰਹੇ ਹਾਂ, ਤੇ ਜਿੰਨਾ ਅਸੀਂ ਫੋਸਲ ਫਿਊਲ ਬਰਨ ਕਰ ਰਹੇ ਹਾਂ, ਬੇਸਿਕਲੀ ਜਿੰਨਾ ਅਸੀਂ ਕਾਰਬਨ
ਜਿਹੜਾ ਸੋਲਿਡ ਫਾਰਮ 'ਚ ਜਾਂ ਲਿਕੁਇਡ ਫਾਰਮ 'ਚ ਧਰਤੀ 'ਚ ਦੱਬਿਆ ਪਿਆ ਸੀ, ਉਹ ਛੱਡ ਰਹੇ ਆ ਜਿੰਨਾ ਅਸੀਂ ਕਾਰਬਨ ਡਾਈਆਕਸਾਈਡ 'ਚ ਕਨਵਰਟ ਕਰਕੇ ਹਵਾ 'ਚ ਕਰ ਰਹੇ ਹਾਂ, ਤੇ ਉਹ 440 ਤੋਂ ਭਾਵੇਂ 500 ਹੋ ਜੇ 700 ਹੋ ਜੇ, ਉਹਨੇ ਤੇ ਵਧੀ ਜਾਣਾ, ਉਹ ਇੱਕ ਥਾਂ ਤੋਂ ਮੂਵ ਹੋ ਕੇ ਦੂਜੀ ਥਾਂ ਜਾ ਰਹੀ ਹੈ। ਗਲੋਬਲ ਕਾਰਬਨ ਕੰਟੈਂਟ ਸੇਮ ਆ, ਉਹਦੀ ਜਸਟ ਫਾਰਮ ਚੇਂਜ ਹੋ ਰਹੀ ਹੈ, ਵੀ ਸੋਲਿਡ ਜਾਂ ਲਿਕੁਇਡ ਬਰੀਡ ਕਾਰਬਨ ਤੋਂ ਤੁਸੀਂ ਉਹਨੂੰ 에ਅਰ ਫਾਰਮ ਦੇ ਵਿੱਚ ਕਰਤਾ, ਜਿਹਦੇ ਕਰਕੇ ਟੈਂਪਰੇਚਰ ਜਿਹੜਾ ਆ ਉਹ ਵੱਧ ਰਿਹਾ। ਜਦੋਂ 에ਅਰ ਟੈਂਪਰੇਚਰ ਵੱਧਦਾ ਆ, ਉਹਦੀ ਵਾਟਰ ਹੋਲਡਿੰਗ ਕੈਪੈਸਿਟੀ ਵੱਧ ਜਾਂਦੀ ਹੈ। ਉਹ ਹਵਾ, ਉਨੀ ਵੋਲਿਊਮ ਹਵਾ, ਜੇ ਉਹਦਾ ਟੈਂਪਰੇਚਰ ਵਧੀ ਜਾਊਗਾ, ਉਹਦੀ ਵਾਟਰ ਕੈਰਿੰਗ ਕੈਪੈਸਿਟੀ ਵਧੀ ਜਾਊਗੀ। ਜੇ ਹਵਾ ਠੰਡੀ ਹੁੰਦੀ ਜਾਂਦੀ ਆ, ਉਹ ਖੁਸ਼ਕ ਹੁੰਦੀ ਜਾਂਦੀ ਹੈ। ਜ਼ਿਆਦਾ ਠੰਡੀ ਹਵਾ ਜਿੱਦਾਂ ਨਾਰਦਰਨ ਏਰੀਆਜ਼ ਦੇ ਵਿੱਚ, ਸਿਆਲ ਦੇ ਵਿੱਚ, ਉਹ ਬਹੁਤ ਖੁਸ਼ਕ ਹੁੰਦੀ ਹੈ, ਤਾਂ ਹੀ ਡਰਾਈਨੈਸ ਬਹੁਤ ਛੇਤੀ ਹੋ ਜਾਂਦੀ ਹੈ, ਕਿਉਂਕਿ ਹਵਾ ਠੰਡੀ ਹੋਣ ਕਰਕੇ ਕੁਝ ਮੋਇਸਚਰ ਹੁੰਦਾ ਹੀ ਨਹੀਂ, ਕਿਉਂਕਿ ਮੋਇਸਚਰ ਕੰਡੈਂਸ ਕਰ ਜਾਂਦਾ ਉਸ ਵੇਲੇ। ਸੋ ਜਿਵੇਂ ਜਿਵੇਂ ਇਹ ਗਲੋਬਲ 에ਅਰ ਕੰਸੈਂਟਰੇਸ਼ਨ, ਜਿਹੜੀ CO2 ਕੰਸੈਂਟਰੇਸ਼ਨ ਵੱਧ ਰਹੀ ਹੈ, ਤਿਵੇਂ ਤਿਵੇਂ ਇਹਦੀ ਵਾਟਰ ਕੈਰਿੰਗ ਕੈਪੈਸਿਟੀ ਵੀ ਵੱਧ ਰਹੀ ਹੈ, ਤੇ ਜਿਹੜੇ ਵੀ ਨਾਰਮਲ ਪੈਟਰਨਸ ਆ, ਸਾਰੇ ਡਿਸਟਰਬ ਹੋ ਗਏ, ਮੌਨਸੂਨ ਦੇ, ਓਸ਼ਨ ਕਰੰਟਸ, 에ਅਰ ਕਰੰਟਸ, ਉਹ ਸਾਰੇ ਡਿਸਟਰਪਟ ਹੋ ਰਹੇ ਆ। ਸੋ ਜਿੱਦਾਂ ਮੰਨ ਲਓ ਡਾਇਲ ਆ, ਜਿਹੜਾ ਸੀਐਟਲ ਵੱਲ ਨੂੰ ਜਾਂਦਾ, ਪਾਈਨਐਪਲ ਐਕਸਪ੍ਰੈਸ ਜਿਹਨੂੰ ਕਹਿੰਦੇ ਆ, ਜਿਹੜੀ ਕਿਉਂਕਿ ਸੀਐਟਲ ਏਰੀਆ 'ਚ ਬਹੁਤ ਮੀਂਹ ਪੈਂਦਾ, ਜੇ ਉਹ ਕਿਸੇ ਜੈਟ ਸਟ੍ਰੀਮ ਕਰਕੇ ਜਾਂ ਐਲ ਨੀਨੋ ਜਾਂ ਲਾ ਨੀਨੀਆ ਕਰਕੇ ਉਹਦੀ ਡਾਇਰੈਕਸ਼ਨ ਥੋੜੀ ਜਿਹੀ ਵੀ ਥੱਲੇ ਨੂੰ ਹੋ ਜਾਂਦੀ ਆ, ਤੇ ਉਹ ਦਰਿਆ ਜਿਹੜਾ ਐਟਮੋਸਫੇਰਿਕ ਰਿਵਰ ਜਿਹਨੂੰ ਕਹਿੰਦੇ, ਉਹ 3-4 ਦਿਨ ਇੱਥੇ ਮੀਂਹ ਪਊਗਾ। ਪਿਛਲੇ ਸਾਲ ਪਿਆ ਵੀ ਸੀਗਾ, 3-4 ਦਿਨ ਲਗਾਤਾਰ ਮੀਂਹ ਪੈਂਦਾ, ਪਰ ਥੋੜਾ ਸੀਗਾ। ਪਰ ਜੇ ਕੋਈ ਏਦਾਂ ਦੀ ਡਿਸਟਰਪਸ਼ਨ ਦੇ ਨਾਲ ਉਹ ਜ਼ਿਆਦਾ ਸਮਾਂ ਪਵੇ ਤੇ ਜ਼ਿਆਦਾ ਮੀਂਹ ਪਵੇ, ਮੋਰ ਰੇਨਫਾਲ ਪਰ ਆਵਰ, ਜਿਹੜੀ ਕਿ ਹੁਣ ਹੋ ਰਹੀ ਹੈ, ਜਿੱਥੇ ਵੀ ਪੈਂਦਾ ਥੋੜੇ ਸਮੇਂ 'ਚ ਬਹੁਤ ਜ਼ਿਆਦਾ ਮੀਂਹ ਪੈ ਜਾਂਦਾ, ਤਾਂ ਕਰਕੇ ਫਲੈਸ਼ ਫਲੱਡਿੰਗ ਹੁੰਦੀ ਹੈ। ਤੇ ਇੱਥੇ ਕਿਤੇ ਦੁਨੀਆ ਦੇ ਕਿਸੇ ਵੀ ਜਗ੍ਹਾ ਤੇ, ਕਿਸੇ ਵੀ ਮੁਲਕ ਦੇ ਵਿੱਚ ਕੋਈ ਵੀ ਇੰਨਾ ਇਨਫਰਾਸਟ੍ਰਕਚਰ ਹੈ ਨਹੀਂਗਾ ਜਿਹੜਾ ਇੰਨੀ ਐਬਨੋਰਮਲ ਰੇਨਫਾਲ ਨੂੰ, ਇੰਨੀ ਫਲੈਸ਼ ਨੂੰ, ਉਹਨੂੰ ਹੈਂਡਲ ਕਰ ਸਕੇ। ਉੱਥੇ ਤੇ ਫਲੱਡਿੰਗ ਹੋਣੀ। ਸੋ ਜਿਹੜੇ ਮੈਗਾ ਡਰਾਟ ਦੀ ਤੁਸੀਂ ਗੱਲ ਕਰ ਰਹੇ ਜੇ, ਮੈਗਾ ਡਰਾਟ ਤੋਂ ਮੈਗਾ ਫਲੱਡ ਦੀ, ਇਹ ਹਿਸਟੋਰੀਕਲੀ ਹੋ ਚੁੱਕਾ ਹੈ। 1862 ਦੇ ਵਿੱਚ ਇੱਥੇ ਇਦਾਂ ਦਾ ਹੀ ਐਟਮੋਸਫੇਰਿਕ ਰਿਵਰ ਵਾਲੇ ਫੀਨੋਮੇਨਾ ਦੇ ਨਾਲ ਮੈਗਾ ਫਲੱਡ ਆਇਆ ਸੀ। ਕਈ ਹਫ਼ਤੇ ਜਿਹੜੀ ਵੈਲੀ ਆ ਉਹ ਝੀਲ ਬਣੀ ਰਹੀ ਸੀ। ਕਿੰਨੇ ਪਸ਼ੂ ਉਦੋਂ ਮਰ ਗਏ, ਜਾਂ ਡੁੱਬ ਗਏ, ਜਾਂ ਭੁੱਖਮਰੀ ਨਾਲ ਮਰ ਗਏ, ਕਿਉਂਕਿ ਚਰ ਨਹੀਂ ਸੀ ਸਕਦੇ ਕਿਤੇ, ਕਿਉਂਕਿ ਉਦੋਂ ਕਿਹੜਾ ਇੱਥੇ ਐਗਰੀਕਲਚਰ ਸੀਗੀ ਇੰਨੀ, ਜਾਂ ਬਾਗ ਸੀਗੇ, ਨਾ ਨਹਿਰਾਂ ਸੀਗੀਆਂ, ਤੇ ਦਰਿਆ ਹੀ ਸੀਗੇ। ਦਰਿਆਵਾਂ ਨੇ ਪਾਣੀ ਝੱਲਿਆ ਨਹੀਂ, ਤੇ ਦਰਿਆ ਓਵਰਫਲੋ ਕਰ ਗਏ, ਤੇ ਨੀਵੇਂ ਇਲਾਕਿਆਂ 'ਚ ਪਾਣੀ ਭਰ ਗਿਆ। ਸੋ ਕਿੰਨੇ ਹਫ਼ਤੇ ਇੱਥੇ ਪਾਣੀ ਖੜਾ ਰਿਹਾ ਸੀ। ਹੁਣ ਉਹਦੇ ਹੋਣ ਦੀ ਪ੍ਰੋਬੇਬਿਲਿਟੀ ਆ, ਉਹ ਹੁਣ ਨੂੰ 2 ਸਾਲ 'ਚ ਹੋ ਜੇ, 10 'ਚ ਹੋ ਜੇ, ਤੇ ਭਾਵੇਂ 20 'ਚ ਵੀ ਨਾ ਹੋਵੇ। ਪਰ ਜਦੋਂ ਹੋਇਆ, ਕੀ ਅਸੀਂ ਉਸ ਵਾਸਤੇ ਤਿਆਰ ਹਾਂ? ਸਿਰਫ ਇੱਕ ਫੈਕਟ ਜਿਹੜਾ ਹੈ, ਜਿਹੜੀ ਨਿਊ ਸਟੱਡੀ ਆਈ, ਉਹ ਮਾਡਲ ਬੇਸਡ ਪ੍ਰੈਡਿਕਸ਼ਨ ਆ। ਠੀਕ ਹੈ। ਤੇ ਕਾਫੀ ਨਿਊਜ਼ ਆਊਟਲੈਟਸ ਤੇ ਸੀਗਾ, ਪਰ ਹਿਸਟੋਰੀਕਲੀ ਵੀ ਇਦਾਂ ਦੀਆਂ ਸਟੱਡੀਜ਼ ਹੁੰਦੀਆਂ ਰਹੀਆਂ, ਆਪਾਂ ਪੜ੍ਹਦੇ ਵੀ ਰਹੇ ਹਾਂ। ਸੋ ਮਾਡਲ ਜਿਵੇਂ ਜਿਵੇਂ ਇੰਪਰੂਵ ਹੁੰਦੇ, ਤਿਵੇਂ ਉਹਨਾਂ ਦੀ ਜਿਹੜੀ ਆ ਪ੍ਰੈਡਿਕਟੇਬਿਲਿਟੀ ਆ, ਉਹ ਵੀ ਇੰਪਰੂਵ ਹੋ ਜਾਂਦੀ ਹੈ। ਸਿਰਫ ਇੱਕ ਚੀਜ਼ ਬਾਰੇ ਨਹੀਂ ਮੈਂ ਪੜ੍ਹ ਸਕਿਆ, ਜਿੱਥੋਂ ਕਿਤੇ ਮੈਨੂੰ ਕਲੈਰੀਫਿਕੇਸ਼ਨ ਮਿਲ ਸਕੇ, ਕਿ 1862 ਦੇ ਫਲੱਡ ਦੇ ਵਿੱਚ ਤੇ ਅੱਜ ਦੇ ਜੇ ਕੋਈ ਇਦਾਂ ਦਾ ਫਲੱਡ ਆਉਂਦਾ ਆ, ਉਹ 'ਚ ਇੱਕ ਫਰਕ ਇਹ ਆ ਕਿ ਉਦੋਂ ਦਰਿਆਵਾਂ ਤੇ ਡੈਮ ਨਹੀਂ ਸੀ ਹੈਗੇ, ਬੰਨ ਨਹੀਂ ਸੀ ਹੈਗੇ। ਅੱਜ ਦੀ ਡੇਟ 'ਚ ਆਲਮੋਸਟ ਸਾਰੇ ਦਰਿਆਵਾਂ ਤੇ ਸਟੋਰੇਜ ਕੈਪੈਸਿਟੀ ਹੈਗੀ ਆ। ਸੋ ਜੇ ਮਾਡਲ ਪ੍ਰੈਡਿਕਸ਼ਨ ਦੇ ਨਾਲ ਕਹ ਲਓ 10 ਦਿਨ ਪਹਿਲਾਂ ਜਾਂ 2 ਦਿਨ ਪਹਿਲਾਂ ਵੀ ਜੇ ਪਤਾ ਲੱਗ ਜਾਂਦਾ ਆ, ਤਾਂ ਡੈਮ ਖਾਲੀ ਕਰਨੇ ਸ਼ੁਰੂ ਕੀਤੇ ਜਾ ਸਕਦੇ, ਤਾਂ ਕਿ ਕੰਸਿਸਟੈਂਟ ਫਲੋ ਆਫ ਵਾਟਰ ਮੇਨਟੇਨ ਕੀਤਾ ਜਾਵੇ, ਤਾਂ ਕਿ ਜੇ ਡੈਮ ਭਰ ਵੀ ਜਾਵੇ ਤਾਂ ਉਹਨੂੰ ਏਡੀ ਛੇਤੀ ਓਵਰਫਲੋ ਜਾਂ ਸਪਿਲ ਕਰਨ ਦੀ ਲੋੜ ਨਾ ਪਵੇ। ਸੋ ਉਹਦੇ ਕਰਕੇ ਹੋ ਸਕਦਾ ਕਿ ਜਿਹੜੀ ਇੰਨੀ ਗ੍ਰਿਮ ਸਿਚੁਏਸ਼ਨ ਦਿਖਾਈ ਗਈ ਹੈ, ਇੰਨੀ ਹੋਵੇ ਨਾ, ਤੇ ਜੇ ਮੀਂਹ ਪੈ ਜੇ, ਚੰਗਾ ਭਰਵਾਂ ਪੈ ਜੇ, ਡੈਮ ਭਰ ਜਾਣ, ਤੇ 4-5 ਸਾਲ ਵਾਸਤੇ ਜ਼ਿਮੀਂਦਾਰ ਸੌਖੇ ਹੋ ਜਾਣਗੇ, ਕਿ ਚਲੋ ਪਾਣੀ ਤੇ ਪੂਰਾ ਆਊ ਨਹਿਰ ਦੇ ਵਿੱਚ, ਉਹਨਾਂ ਗਰਾਊਂਡ ਵਾਟਰ ਦੇ ਰਿਸੋਰਸਿਸ ਜਿਹੜੇ ਆ ਉੱਤੇ ਪ੍ਰੈਸ਼ਰ ਘਟੂਗਾ, ਤੇ ਸੋ ਸਟੋਰੇਜ ਕੈਪੈਸਿਟੀ ਜਿਹੜੀ ਆ ਉਹ ਵੀ ਨਾਲ ਹੀ ਚੱਲੇਗੀ। ਇੱਕ ਪਾਸੇ ਜੇ ਪਾਣੀ ਦੀ ਕੰਜ਼ੰਪਸ਼ਨ ਘਟਾਉਣੀ ਆ, ਦੂਜੇ ਪਾਸੇ ਸਾਨੂੰ ਸਟੋਰੇਜ ਕੈਪੈਸਿਟੀ ਵੀ ਵਧਾਉਣੀ ਪਊਗੀ, ਤਾਂ ਹੀ ਕੈਲੀਫੋਰਨੀਆ ਐਗਰੀਕਲਚਰ ਜਿਹੜੀ ਆ ਉਹ ਸਸਟੇਨ ਕਰ ਸਕਦੀ। ਪਰ ਓਵਰਆਲ ਡਾਕਟਰ ਰਿਆੜ ਵੀ ਕਲਾਈਮੇਟ ਚੇਂਜ ਇੱਕ ਕਾਫੀ ਚਿੰਤਾ ਦਾ ਵਿਸ਼ਾ ਜਿਹੜਾ ਉਹ ਹੈਗਾ ਆ। ਦੇਖੋ ਜੀ, ਤੁਸੀਂ ਇਸ ਚੀਜ਼ ਤੋਂ ਇਮਿਊਨ ਕਿਤੇ ਵੀ ਨਹੀਂ ਹੈਗੇ। ਅਫਰੀਕਾ 'ਚ ਜੋ ਹੋ ਰਿਹਾ ਉਹਦਾ ਇਫੈਕਟ ਇੱਥੇ ਹੋਣਾ, ਚਾਈਨਾ 'ਚ ਜੋ ਹੋ ਰਿਹਾ ਉਹਦਾ ਇਫੈਕਟ ਵੀ ਇੱਥੇ ਹੋਊਗਾ। ਇੱਥੇ ਜੇ ਅੱਗ ਲੱਗਦੀ ਹੈ ਤੇ ਧੂਆਂ ਚਾਈਨਾ ਚੱਲ ਜਾਂਦਾ, ਚਾਈਨਾ ਜਦੋਂ ਪੋਲਿਊਸ਼ਨ ਹੁੰਦੀ ਆ 에ਅਰ ਕਰੰਟਸ ਦੇ ਨਾਲ, ਉਹ ਸਮੌਗ ਇੱਧਰ ਵੀ ਆ ਜਾਂਦੀ ਹੈ। ਸੋ ਹਵਾ, ਪਾਣੀ, ਪੰਛੀ, ਇਹਨਾਂ ਦੇ ਤੇ ਕੋਈ ਬਾਰਡਰ ਹੈ ਨਹੀਂ, ਠੀਕ ਹੈ ਕਿ ਨਹੀਂ? ਸੋ ਮੌਸਮ, ਕੁਦਰਤ, ਇਹਦਾ ਤੇ ਕੋਈ ਬਾਰਡਰ ਹੈ ਨਹੀਂ। ਕੁਦਰਤੀ ਵਸੀਲੇ ਜਿਹੜੇ ਆ, ਜੇ ਤੁਸੀਂ ਲੈਂਡ ਰਿਸੋਰਸਿਸ ਦੇ ਵਿੱਚ ਕੈਦ ਕਰ ਲਏ ਆ, ਪਰ ਹਵਾ ਨੂੰ ਤੁਸੀਂ ਥੋੜਾ ਕੈਦ ਕਰ ਸਕਦੇ ਹੋ। ਸੋ ਇਹ ਸਾਨੂੰ ਸਾਰਿਆਂ ਨੂੰ
ਮਿਲ ਕੇ ਆਪਣਾ ਜਿਹੜਾ ਕਾਰਬਨ ਫੁੱਟਪ੍ਰਿੰਟ ਆ ਜਾਂ એનર્ਜੀ ਰਿਕੁਆਇਰਮੈਂਟ ਆ ਜਾਂ ਕੰਜ਼ੰਪਸ਼ਨ ਆ ਉਹ ਘਟਾਉਣੀ ਪਊਗੀ। ਇੱਕ ਬੰਦੇ ਦੇ ਕੀਤੇ ਕੁਝ ਨਹੀਂ ਹੋਣਾ, ਪਰ ਜੇ ਹੌਲੀ ਹੌਲੀ ਸਾਰੀ ਲੋਕਾਈ ਜਿਹਨੂੰ ਕਹਿੰਦੇ ਜਾਂ ਹਿਊਮੈਨਿਟੀ ਇਸ ਚੀਜ਼ ਬਾਰੇ ਸੋਚਣ ਲੱਗ ਜਾਵੇ, ਗਵਰਨਮੈਂਟ ਲੈਵਲ ਤੇ ਵੀ, ਇੰਡੀਵਿਜੂਅਲ ਲੈਵਲ ਤੇ ਵੀ, ਕਾਰਪੋਰੇਟ ਲੈਵਲ ਤੇ ਵੀ, ਤੁਸੀਂ ਹੋਰ ਨਹੀਂ ਕੁਝ, ਤੁਸੀਂ ਸਿਰਫ ਆਪਣੀ ਕੰਜ਼ੰਪਸ਼ਨ ਘਟਾ ਦਿਓ। ਜੋ ਤੁਸੀਂ ਕਰ ਸਕਦੇ ਹੋ ਉਹਨਾਂ ਤੇ ਕਰੀਏ, ਤੁਸੀਂ ਆਪਣਾ ਕਰੋ, ਆਪਣੀ એનર્ਜੀ ਕੰਜ਼ੰਪਸ਼ਨ ਘਟਾ ਦਿਓ, ਆਪਣੀ ਓਵਰਆਲ ਕੰਜ਼ੰਪਸ਼ਨ ਕਿਸੇ ਇੱਕ ਚੀਜ਼ ਦੀ ਘਟਾ ਦਿਓ। ਮੰਨ ਲਓ ਮੈਂ ਵਾਟਰ ਬੋਟਲ ਨਹੀਂ ਖਰੀਦਦਾ, ਮੈਂ ਟੂਟੀ ਤੋਂ ਪਾਣੀ ਪੀ ਲੈਣਾ ਜਾਂ ਵਾਟਰ ਫਾਊਂਟੇਨ ਤੋਂ ਪਾਣੀ ਪੀ ਲੈਣਾ। ਇਹਦੇ ਵਿੱਚ ਜਿੰਨਾ ਸਟੀਲ ਲੱਗਾ ਇਹਨੂੰ ਮਾਈਨ ਕਰਨ ਤੇ, ਉਹਨੂੰ ਰਿਫਾਈਨ ਕਰਨ ਤੇ, ਉਹਨੂੰ ਬਣਾਉਣ ਤੇ, ਫਿਰ ਉਹਨੂੰ ਟਰਾਂਸਪੋਰਟ ਕਰਨ ਤੇ ਜਿੰਨਾ ਫਿਊਲ ਲੱਗਾ, ਉਹ ਸਾਰੀਆਂ ਚੀਜ਼ਾਂ ਦੀ ਕੰਜ਼ੰਪਸ਼ਨ ਘਟ ਗਈ। ਸੋ ਇੰਡੀਵਿਜੂਅਲ ਲੈਵਲ ਤੇ ਜੇ ਤੁਸੀਂ ਕੰਜ਼ੰਪਸ਼ਨ ਘਟਾਉਂਦੇ ਜੇ, ਫਿਰ ਉਹਦੇ ਨਾਲ ਹੌਲੀ ਹੌਲੀ ਫਰਕ ਪੈਣਾ ਸ਼ੁਰੂ ਹੋ ਜਾਊਗਾ। ਦੂਜੇ ਪਾਸੇ ਜੇ ਕਾਰਬਨ ਜੇ ਤੁਸੀਂ ਪੰਪ ਕਰਨਾ ਜੇ ਘੱਟ ਨਹੀਂ ਕਰ ਸਕਦੇ ਤੇ ਘੱਟੋ ਘੱਟ ਉਹ ਚੋਂ ਪੁੱਲ ਬੈਕ ਕਰੀ ਜਾਓ, ਰੁੱਖ ਲਾ ਲਓ, ਰੁੱਖ ਜ਼ਿਆਦਾ ਲਾ ਲਓ। ਸੋ ਮੈਂ ਪੜ੍ਹ ਰਿਹਾ ਸੀਗਾ ਵੀ ਕੈਲੀਫੋਰਨੀਆ ਵਾਲੇ ਕਹਿੰਦੇ ਵੀ ਅਸੀਂ ਬਿਲੀਅਨ ਰੁੱਖ ਹੁਣ ਵੈਸਟਰਨ ਕੋਸਟ ਵਾਲੇ ਪਾਸੇ ਇੱਧਰ ਜਿਹੜਾ ਉਹ ਲਾਉਣਾ, ਲੋੜ ਤਾਂ ਮੈਨੂੰ ਲੱਗਦਾ ਇਸ ਤੋਂ ਵੀ ਕਾਫੀ ਜ਼ਿਆਦਾ ਹੋਣੀ ਆ। ਵੈਸੇ ਇਹਨਾਂ ਨੂੰ ਕਾਫੀ ਦੇਰ ਪਹਿਲਾਂ ਹੀ ਕਰ ਲੈਣਾ ਚਾਹੀਦਾ ਸੀਗਾ, ਕਿਉਂਕਿ ਕੈਲੀਫੋਰਨੀਆ ਕਾਫੀ ਲੀਡਿੰਗ ਸਟੇਟ ਮੰਨੀ ਜਾਂਦੀ ਹੈ ਯੂਐਸ ਦੇ ਵਿੱਚ ਇਸ ਚੀਜ਼ਾਂ 'ਚ। ਤੇ ਬਾਕੀ ਖਿਆਲ ਤਾਂ ਮਾੜਾ ਨਹੀਂ, ਇਹ ਤਾਂ ਖਿਆਲ ਕਿਉਂਕਿ ਵੈਸਟ ਕੋਸਟ ਤੇ ਤਾਂ ਪਾਣੀ ਹੈਗਾ ਨਾ, ਖਿਆਲ ਮੇਰੇ 'ਚ ਤਾਂ ਇਹ ਵੀ ਆਉਂਦਾ ਕਿ ਜਿਹੜੀਆਂ ਸਿਆਰਾਜ਼ ਆ ਇੱਧਰ, ਫੁੱਟ ਹਿਲਸ ਆ, ਇਹਨਾਂ ਨੂੰ ਵੀ ਗ੍ਰੀਨ ਅਪ ਕੀਤਾ ਜਾਵੇ, ਪਾਣੀ ਦਾ ਕੋਈ ਨਾ ਕੋਈ ਪ੍ਰਬੰਧ ਕਰਕੇ, ਛੋਟੇ ਛੋਟੇ ਪਾਕੇਟਸ ਜਿਹੜੇ ਆ ਥੋੜੇ ਜਿਹੇ ਰੁੱਖ ਲੱਗਣ ਤੇ ਉਹਦੇ ਨਾਲ ਗਾਂ ਫਿਰ ਮਾਈਕਰੋ ਕਲਾਈਮੇਟ ਤੇ ਫਰਕ ਪੈਣਾ ਸ਼ੁਰੂ ਹੋ ਜਾਂਦਾ ਜੀ। ਸੋ ਕਲਾਈਮੇਟ ਦੀ ਗੱਲ ਕਰਦੇ ਸੀ ਆਪਾਂ, ਇਹ ਰੇਂਜ ਸਿਆਰਾਜ਼ ਨੂੰ ਟੱਪ ਕੇ ਪਰਲੇ ਜਾਈਏ, ਗ੍ਰੇਟ ਪਲੇਨਸ ਆ ਹੁਣ ਇੱਧਰ ਆ ਗਏ ਆ। ਕੰਟਕੀ ਦੀ ਤੁਸੀਂ ਗੱਲ ਕੀਤੀ, ਯੈਲੋਸਟੋਨ ਉਹ ਵਾਲੇ ਪਾਸੇ ਦੀ, ਉਹ ਸਾਰੇ ਜਿਹੜੇ ਸਟੇਟਸ ਆ, ਇੱਕ ਰੀਸੈਂਟ ਕੱਲ ਪਰਸੋਂ ਦੀ ਹੋਈ ਜਿਹੜੀ ਨਿਊਜ਼ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ 125 ਡਿਗਰੀ ਆਮ ਤਾਪਮਾਨ ਜਿਹੜਾ ਉਹ ਹੋ ਸਕਦਾ, ਜਾਂ ਉੱਥੋਂ ਤੱਕ ਜਿਹੜਾ ਉਹ ਜਾ ਸਕਦਾ। ਐਕਸੈਸਿਵ ਹੀਟ ਵੇਵਸ ਜਿਹੜੀਆਂ ਉੱਥੇ ਜਿਹੜੀਆਂ ਰਹਿ ਜਾਣਗੀਆਂ, ਮਿਲੀਅਨਸ ਆਫ ਲੋਕ ਉੱਥੇ ਰਹਿੰਦੇ ਆ, ਲਾਈਕ ਉਹਦੇ ਨਾਲ ਇਸ਼ੂ ਬਹੁਤ ਵੱਡੇ ਆ। ਇਕੱਲੇ ਹੀ ਨਹੀਂ ਵੀ ਗਰਮੀ ਹੋਣੀ ਹੈ, ਲੋਕ ਵੀ ਡਿਸਪਲੇਸ ਹੋਣੇ ਆ, ਤੇ ਕਿੱਥੇ ਜਾਣਗੇ? ਜੀ ਬਿਲਕੁਲ, ਗ੍ਰੇਟ ਪਲੇਨਸ ਦੀ ਸਿਚੁਏਸ਼ਨ ਇਹ ਆ ਕਿਉਂਕਿ ਉੱਥੇ ਸਿਆਲ 'ਚ ਠੰਡ ਇੰਨੀ ਹੁੰਦੀ ਆ, ਗਰਮੀਆਂ 'ਚ ਗਰਮੀ ਬਹੁਤ ਥੋੜੇ ਸਮੇਂ ਵਾਸਤੇ ਪੈਂਦੀ ਆ ਤੇ ਜ਼ਿਆਦਾ ਪੈਂਦੀ ਵੀ ਨਹੀਂ। ਮੈਂ ਮਿਨੇਸੋਟਾ ਰਿਹਾ 4.5 ਸਾਲ, ਨਾਰਦਰਨ ਮਿਨੇਸੋਟਾ, ਇੱਥੇ ਆਉਣ ਤੋਂ ਪਹਿਲਾਂ। ਜੁਲਾਈ 'ਚ ਅਸੀਂ ਇੱਥੇ ਮੂਵ ਹੋਏ 2018 'ਚ, ਉਦੋਂ ਉੱਥੇ ਮੈਕਸਿਮਮ ਟੈਂਪਰੇਚਰ 80 ਹੁੰਦਾ ਸੀਗਾ, ਉਹ ਵੀ ਕੁਝ ਮਿੰਟਾਂ ਵਾਸਤੇ। ਤੇ ਇੱਥੇ ਆਏ ਤੇ ਜੁਲਾਈ ਦੇ ਵਿੱਚ ਸਵੇਰੇ 8-9 ਵਜੇ ਹੀ 80 ਹੋ ਜਾਂਦਾ, ਜਾਂ ਕਈ ਵਾਰੀ ਸੂਰਜ ਚੜ੍ਹਦੇ ਨਾਲ ਹੀ 80 ਸੀਗਾ ਜੀ। ਤੇ ਇੰਨਾ ਉੱਥੇ ਟੈਂਪਰੇਚਰ ਦਾ ਫਰਕ ਆ। ਉੱਥੇ ਦਾ ਇਨਫਰਾਸਟ੍ਰਕਚਰ ਜਿਹੜਾ ਆ ਉਹ ਡਿਜ਼ਾਈਨ ਨਹੀਂ ਕੀਤਾ ਹੋਇਆ ਇੰਨੀ ਹੀਟ ਹੈਂਡਲ ਕਰਨ ਵਾਸਤੇ। ਉੱਥੇ ਬਹੁਤੇ ਘਰਾਂ ਦੇ ਵਿੱਚ 에ਅਰ ਕੰਡੀਸ਼ਨਿੰਗ ਵੀ ਨਹੀਂ ਹੈਗੀ। ਹੁਣ ਜਿਵੇਂ ਪਿਛਲੇ 10 ਸਾਲਾਂ ਦੇ ਵਿੱਚ ਉੱਥੇ ਹੀਟ ਵੇਵਸ ਆਉਣ ਲੱਗਦੀਆਂ, ਤੇ ਕਈ ਘਰ ਜਿਹੜੇ ਪੁਰਾਣੇ ਬਣੇ ਹੋਏ ਆ ਜਿਨ੍ਹਾਂ ਸੈਂਟਰਲ ਹੀਟਿੰਗ ਜਾਂ ਸੈਂਟਰਲ ਏਸੀ ਨਹੀਂ ਹੈ, ਉਹ ਫਿਰ ਵਿੰਡੋ ਏਸੀਜ਼ ਦੀ ਕੰਜ਼ੰਪਸ਼ਨ ਜਾਂ ਡਿਮਾਂਡ ਬਹੁਤ ਜ਼ਿਆਦਾ ਵੱਧ ਜਾਂਦੀ, ਸਟੋਰਾਂ 'ਚੋਂ ਲੋਕੀ ਏਸੀ ਸਾਰੇ ਲੈ ਜਾਂਦੇ ਚੁੱਕ ਜੀ ਜੀ। ਉਹਨੇ ਇਨਸੀਡੈਂਟਸ ਤੇ ਉਹਨਾਂ ਦੀ ਡਿਊਰੇਸ਼ਨ ਸਭ ਕੁਝ ਵੱਧ ਰਿਹਾ ਆ, ਵੀ 80 ਜਾਂ 90 ਡਿਗਰੀ ਡੇਜ਼ ਜਾਂ ਹਾਇਰ ਟੈਂਪਰੇਚਰ ਪਲੱਸ ਕਿੰਨੇ ਦਿਨ ਉਹ ਟੈਂਪਰੇਚਰ ਰਹਿੰਦੇ ਆ, ਉਹ ਹਰ ਸਾਲ ਵੱਧ ਰਿਹਾ ਆ। ਇਦਾਂ ਹੀ ਸਪ੍ਰਿੰਗ ਦੇ ਵਿੱਚ ਅਰਲੀ ਵਾਰਮ ਅਪ ਜਿਹੜੀ ਆ, ਜਦੋਂ ਹੀਟ ਇਹ ਵੀ ਨਹੀਂ ਵੀ ਕਦੋਂ ਵੀ ਕਿੰਨੀ ਹੋਈ, ਕਦੋਂ ਹੋਈ। ਜਦੋਂ ਮੰਨ ਲਓ ਫਰਵਰੀ ਜਾਂ ਮਾਰਚ ਦੇ ਵਿੱਚ ਹੀ ਟੈਂਪਰੇਚਰ ਇੰਨਾ ਜ਼ਿਆਦਾ ਵੱਧ ਗਿਆ, ਸਾਰੀ ਸਨੋ ਇੱਕੋ ਵਾਰੀ ਮੈਲਟ ਕਰ ਗਈ, ਗਰਾਊਂਡ ਉਦੋਂ ਫਰੋਜ਼ਨ ਹੁੰਦੀ ਆ, ਪਾਣੀ ਉਹ ਕਿਤੇ ਜਾ ਨਹੀਂ ਸਕਦਾ, ਫਲੱਡ ਆ ਜਾਂਦਾ। ਸੋ ਉਹਦੇ ਨਾਲ ਕੱਲਾ ਹੀਟ ਰਿਲੇਟਡ ਇਸ਼ੂਜ਼ ਹੀ ਨਹੀਂ ਹੋਣਗੇ, ਫਲੱਡ ਰਿਲੇਟਡ ਇਸ਼ੂਜ਼ ਵੀ ਹੋਣਗੇ। ਮਿਸਿਸਿਪੀ ਮਿਜ਼ੋਰੀ ਦੇ ਵਿੱਚ ਕਿੰਨੀਆਂ ਲੀਵੀਜ਼ ਟੁੱਟੀਆਂ, ਕਿੰਨੇ ਏਕੜਸ ਜਿਹੜੇ 2 ਸਾਲ ਪਹਿਲਾਂ ਅਨਪਲਾਂਟਡ ਰਹਿ ਗਏ ਸੀਗੇ ਕਿਉਂਕਿ ਪਾਣੀ ਖੜਾ ਰਿਹਾ ਇੰਨੇ ਮਹੀਨੇ। ਸੋ ਸਪ੍ਰਿੰਗ ਦੇ ਵਿੱਚ ਫਲੱਡਿੰਗ ਦਾ ਇਸ਼ੂ ਆ, ਸਮਰ ਦੇ ਵਿੱਚ ਹੀਟ ਵੇਵ ਕਰਕੇ, ਕਿਉਂਕਿ ਉੱਥੇ ਹਿਊਮਿਡਿਟੀ ਜ਼ਿਆਦਾ ਆ ਤੇ ਹੀਟ ਇੰਡੈਕਸ ਵੱਧ ਹੋ ਜਾਂਦਾ। ਜੇ ਤੁਸੀਂ ਬਾਹਰ ਜੇ ਤੇ ਪਸੀਨਾ ਸੁੱਕਦਾ ਨਹੀਂ, ਘਰਾਂ ਦੇ ਵਿੱਚ ਫਿਰ ਏਸੀ ਹੈ ਨਹੀਂ, ਇੱਕਦਮ ਇਹਨਾਂ ਇਨਫਰਾਸਟ੍ਰਕਚਰ ਬਣਨਾ ਵੀ ਔਖਾ। ਸੋ ਉਹ ਲੋਕ ਜਾਂ ਤਾਂ ਔਖੇ ਹੋਣਗੇ ਉੱਥੇ ਉਹਨੇ ਦਿਨਾਂ ਵਾਸਤੇ, ਜਾਂ ਉਹਨਾਂ ਨੂੰ ਸ਼ੈਲਟਰ 'ਚ ਜਾਣਾ ਪਊਗਾ, ਜਾਂ ਜਿੱਦਾਂ ਯੂਨੀਵਰਸਿਟੀਜ਼ ਦੀਆਂ ਡੋਮਸ ਆ ਜਾਂ ਜਿਮਨੇਜ਼ੀਅਮ ਆ, ਜਿੱਦਾਂ ਦੇ ਸ਼ੈਲਟਰ ਟਾਈਪ ਜਿੱਥੇ 에ਅਰ ਕੰਡੀਸ਼ਨਿੰਗ ਹੈਗੀ, ਉੱਥੇ ਕੂਲਿੰਗ ਸੈਂਟਰ ਜਾ ਕੇ ਉਹਨੂੰ ਸ਼ੈਲਟਰ ਲੈਣੀ ਪਊਗੀ ਟ੍ਰਾਂਜ਼ੀਐਂਟ ਬੇਸਿਸ ਤੇ। ਪਰ ਜੇ ਲੰਮੇ ਸਮੇਂ ਦੇ ਵਿੱਚ ਇਸ ਚੀਜ਼ ਨੂੰ ਸੀਰੀਅਸਲੀ ਸਾਰਿਆਂ ਨੇ ਨਾ ਲਿਆ, ਅਜੇ ਵੀ ਬਹੁਤ ਲੋਕ ਹੈ ਜਿਹੜੇ ਇਸ ਚੀਜ਼ ਨੂੰ ਡਿਨਾਈ ਕਰਦੇ ਵੀ ਇਹ ਨਹੀਂ, ਪੋਲੀਟੀਕਲ ਮੁੱਦਾ ਬਣ ਜਾਂਦਾ ਹੈ। ਦੇਖੋ ਜੀ, ਇੱਕ ਗੱਲ ਹੁੰਦੀ ਆ ਵੀ ਤੁਸੀਂ ਨਿਊਜ਼ 'ਚ ਪੜ੍ਹਦੇ ਜਾਂ ਕੋਈ ਕੰਪਿਊਟਰ ਜਨਰੇਟਡ ਐਮਪੀਰੀਕਲ ਮਾਡਲ ਤੁਹਾਨੂੰ ਦੱਸ ਰਿਹਾ, ਦੂਜੀ ਗੱਲ ਆ ਜੋ ਪ੍ਰਤੱਖ ਤੁਹਾਡੇ ਸਾਹਮਣੇ ਹੋ ਰਿਹਾ। ਸੋ ਜੇ ਤੁਹਾਡੇ ਸਾਹਮਣੇ ਹੋ ਰਹੀ ਤੇ ਤੁਸੀਂ ਨਹੀਂ ਮੰਨਦੇ, ਤੇ ਤੁਸੀਂ ਤਾਂ ਫਿਰ ਆਪਣਾ ਸਿਰ ਜੇ ਰੇਤ 'ਚ ਦੱਬਿਆ ਆ, ਤੇ ਫਿਰ ਤੁਹਾਡਾ ਕੀ ਬਚਾ ਆ। ਇਹ ਤਾਂ ਫਿਰ ਕੁਹਾੜੀ ਤੇ ਆ ਵੱਜਣ ਵਾਲੀ ਗੱਲ ਹੋ ਜਾਂਦੀ ਹੈ। ਸੋ
ਪਰ ਫਿਰ ਤੁਸੀਂ ਇਕੱਲਿਆਂ ਨੇ ਨਾ ਵੱਜਣਾ, ਤੁਸੀਂ ਸਾਰਿਆਂ ਨਾਲ ਲੈ ਡੁੱਬਣਾ। ਇਹੀ ਤਾਂ ਇੱਕ ਵੱਡੀ ਜਿਹੜੀ ਤਰਾਸਦੀ ਆ। ਆਪਾਂ ਡਾਕਟਰ ਰਿਆੜ ਜਿਹੜਾ ਦੇਖ ਰਹੇ ਹਾਂ ਵੀ ਮੰਨ ਕੇ ਨਹੀਂ ਜਿਹੜਾ ਉਹ ਰਾਜੀ, ਜਦ ਕਿ ਸਭ ਕੁਝ ਜਿੱਦਾਂ ਤੁਸੀਂ ਕਿਹਾ ਵੀ ਪ੍ਰਤੱਖ ਜਿਹੜਾ ਉਹ ਆਪਾਂ ਨੂੰ ਸਾਹਮਣੇ ਇਹ ਚੀਜ਼ਾਂ ਜਿਹੜੀਆਂ ਉਹ ਨਜ਼ਰ ਆ ਰਹੀਆਂ। ਸੋ ਘਰੇਲੂ ਬਗੀਚੀ ਨੂੰ ਕਰਨਾ, ਫਲ ਫਰੂਟ ਖਾਣਾ ਲਾਉਣਾ, ਉਹ ਇੱਕ ਵਧੀਆ ਗੱਲ ਆ, ਚੰਗੀ ਗੱਲ ਆ। ਪਰ ਆਪਾਂ ਨਾਲ ਦੇ ਨਾਲ ਜੋ ਕੁਦਰਤ ਦੇ ਵਿੱਚ ਮਨੁੱਖ ਨੇ ਇੰਨਾ ਵਿਗਾੜ ਜਿਹੜਾ ਲਿਆਂਦਾ ਆ, ਸੁਹਿਰਦਤਾ ਦੇ ਨਾਲ ਸੋਚਦੇ ਹੋਏ ਇਸ ਦੇ ਵੱਲ ਨੂੰ ਵੀ ਆਪਾਂ ਕੁਝ ਸੋਚੀਏ ਤੇ ਕੁਝ ਬੈਟਰ ਕਰਨ ਵੱਲ ਨੂੰ ਕਦਮ ਜਿਹੜਾ ਉਹ ਚੱਕੀਏ। ਬਹੁਤ ਸਾਰੇ ਰਿਸੋਰਸਿਸ ਅਵੇਲੇਬਲ ਨੇ, ਬਹੁਤ ਸਾਰੀਆਂ ਚੀਜ਼ਾਂ ਨੇ, ਖੁਦ ਥੋੜੀਆਂ ਚੀਜ਼ਾਂ ਆਪਣੇ ਆਪ ਦੇ ਵਿੱਚ ਸਾਰੀਆਂ ਤਬਦੀਲੀਆਂ ਲਿਆ ਕੇ ਆਪਾਂ ਜਿਹੜਾ ਉਹ ਕਰ ਸਕਦੇ ਹਾਂ। ਸੋ ਇਹੀ ਆਪਾਂ ਜਿਹੜਾ ਫਿਰ ਡਾਕਟਰ ਰਿਆੜ ਕਹਿ ਸਕਦੇ ਹਾਂ ਵੀ ਹੁਣ ਸਾਡਾ ਤਾਂ ਮੈਸੇਜ ਆ ਕਿ ਆਪਣਾ ਵਾਤਾਵਰਨ ਜਿਹੜਾ ਜਿੰਨਾ ਅਸੀਂ ਸੰਭਾਲ ਸਕਦੇ ਸਾਨੂੰ ਸੰਭਾਲਣਾ ਚਾਹੀਦਾ, ਕਿਉਂਕਿ ਅਸੀਂ ਇੱਥੇ ਰਹਿਣਾ। ਜੇ ਵਾਤਾਵਰਨ ਠੀਕ ਰਹੂਗਾ ਤੇ ਅਸੀਂ ਸੌਖੇ ਰਹਾਂਗੇ, ਜੇ ਵਾਤਾਵਰਨ ਵਿਗੜ ਗਿਆ ਤੇ ਨਾਲ ਸਾਡੀ ਲਾਈਫ ਵੀ ਵਿਗੜ ਜਾਣੀ ਹੈ। ਬਿਲਕੁਲ। ਸੋ ਆਪਾਂ ਤਾਂ ਬਹੁਤ ਸਾਰੀਆਂ ਚੀਜ਼ਾਂ ਫਿਰ ਵੀ ਮੰਨ ਲਈਆਂ, ਕੁਦਰਤੀ ਮੰਨ ਲਈਆਂ, ਇਹ ਨਹੀਂ ਪਤਾ ਵੀ ਆਪਣੇ ਨਿਆਣਿਆਂ ਨੇ ਮੰਨਣੀਆਂ ਨਹੀਂ ਰਹਿਣੀਆਂ ਹਨਾ। ਸੋ ਉਹਨਾਂ ਵਾਸਤੇ ਭਾਈ ਕੁਝ ਚੰਗਾ ਛੱਡ ਕੇ ਜਾਈਏ। ਬਿਲਕੁਲ। ਸੋ ਡਾਕਟਰ ਰਿਆੜ ਬਹੁਤ ਧੰਨਵਾਦ ਤੁਹਾਡਾ, ਤੁਸੀਂ ਜੁੜੇ, ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸੋ ਸਰੋਤਿਓ, ਇਹ ਸਨ ਡਾਕਟਰ ਰਿਆੜ, ਫਰੈਜ਼ਨੋ ਸਟੇਟ ਯੂਨੀਵਰਸਿਟੀ ਦੇ ਵਿੱਚ ਬਤੌਰ ਪ੍ਰੋਫੈਸਰ ਪੜ੍ਹਾਉਂਦੇ ਨੇ। ਖੇਤੀਬਾੜੀ ਦੇ ਬਹੁਤ ਸਾਰੇ ਪ੍ਰੋਜੈਕਟਸ ਦੇ ਵਿੱਚ ਇਹ ਉੱਥੇ ਕੰਮ ਕਰਦੇ ਨੇ ਤੇ ਅੱਜ ਆਪਣੇ ਨਾਲ ਵਿਸ਼ੇਸ਼ ਤੌਰ ਦੇ ਉੱਤੇ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਗੱਲਬਾਤ ਕਰਨ ਦੇ ਲਈ ਆਏ ਸੀ। ਸੋ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਤੇ ਅਗਲੀ ਵਾਰੀ ਫਿਰ ਮਿਲਦੇ ਹਾਂ ਸਾਂਝੀ ਸਾਥ ਪ੍ਰੋਗਰਾਮ ਦੇ ਵਿੱਚ। ਉਦੋਂ ਤੱਕ ਲਈ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।